ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 14 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਪਾਲ ਸਿੰਘ ਸਪਰਿੰਗਫੀਲਡ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ, ਅਮਰਜੀਤ ਸਿੰਘ ਸਾਂਝ ਯੂਨੀਵਰਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, H&M ਆਇਲ ਵਾਲੇ ਓਨਟਾਰੀਓ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਕੌਰ ਬਾਸੀ ਐਲਗਰੋਵ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਸਿੰਘ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਵਾਲੇ ਯੂਨੀਵਰਸਿਟੀ ਤੇ ਊੜਾ ਡੈਟਰ ਲੀਫ ਵਾਲੇ, ਜਿਨ੍ਹਾਂ ਤੋਂ ਤੁਸੀਂ ਜੇਕਰ ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ 1-888-888-9914 ਦੇ ਉੱਤੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ US ਦੀ ਸੁਪਰੀਮ ਕੋਰਟ ਨੇ ਇੱਕ ਬਹੁਤ ਹੀ ਇੰਪੋਰਟੈਂਟ ਜਿਹੜਾ ਡਿਸੀਜਨ ਆ ਉਹ ਦਿੱਤਾ ਹੈਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਸਮੇਂ ਦੇ ਉੱਤੇ ਸਨ 2017 ਦੇ ਵਿੱਚ ਮਾਸ ਸ਼ੂਟਿੰਗ ਹੋਈ ਸੀ ਲਾਸ ਵੈਗਸ ਦੇ ਵਿੱਚ। ਉਸ ਟਾਈਮ ਦੇ ਉੱਤੇ ਜਿਹੜੇ ਬੰਪ ਸਟਾਕ ਹੁੰਦੇ ਆ, ਗਨ ਬੰਪ ਸਟਾਕ, ਉਹਨਾਂ ਨੂੰ ਯੂਜ਼ ਕੀਤਾ ਗਿਆ ਸੀ ਇਸ ਗਨ ਦੇ ਅੱਗੇ। ਤੇ ਉਸ ਟਾਈਮ ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਸ ਬੰਪ ਸਟਾਕ ਜੋ ਆ ਉਹਨਾਂ ਦੇ ਉੱਤੇ ਬੈਨ ਲਾ ਦਿੱਤਾ ਸੀ। ਤੇ ਹੁਣ ਜਿਹੜਾ ਆ ਬਾਈਡਨ ਐਡਮਿਨਿਸਟ੍ਰੇਸ਼ਨ ਆ, ਇਹਨਾਂ ਲਈ ਕਾਫੀ ਵੱਡਾ ਲਾਸ ਆ, ਕਿਉਂਕਿ ਸੁਪਰੀਮ ਕੋਰਟ ਨੇ ਅੱਜ ਰੂਲ ਕੀਤਾ ਹੈ ਵੀ ਜਿਹੜਾ ਫੈਡਰਲ ਬੈਨ ਔਨ ਬੰਪ ਸਟਾਕਸ, ਗਨ ਐਕਸੈਸਰੀਜ਼ ਜਿਹੜਾ ਅਲਾਓ ਕਰਦਾ ਸੈਮੀ ਆਟੋਮੈਟਿਕ ਰਾਈਫਲਸ ਨੂੰ ਫਾਇਰ ਕਰਨ ਦੇ ਲਈ ਬਹੁਤ ਜਲਦੀ, ਇਹ ਅਨਲਾਫੁਲ ਹੈਗਾ। 6 ਦੇ ਮੁਕਾਬਲੇ 3 ਦੇ ਨਾਲ ਰੂਲਿੰਗ ਹੋਈ ਆ ਆਈਡੀਓਲੋਜੀਕਲ ਲਾਈਨਸ ਦੇ ਉੱਤੇ, ਜਿਹਦੇ ਵਿੱਚ ਕੰਜ਼ਰਵੇਟਿਵ ਕੋਰਟ ਹੈਗੀ ਆ ਮੈਜੋਰਟੀ। ਕੋਰਟ ਨੇ ਕਿਹਾ ਵੀ 100 year old ਜਿਹੜਾ ਲਾ ਆ ਬੈਨਿੰਗ ਮਸ਼ੀਨ ਗਨ, ਉਸ ਨੂੰ ਇੰਟਰਪ੍ਰੀਟ ਨਹੀਂ ਕੀਤਾ ਜਾ ਸਕਦਾ ਹੈਗਾ ਬੰਪ ਸਟਾਕਸ ਦੇ ਲਈ। ਮੈਜੋਰਟੀ ਦੇ ਵਿੱਚ ਜਸਟਿਸ ਕਲੈਰੈਂਸ ਥੋਰੈਂਸ ਉਹਨਾਂ ਨੇ ਕਿਹਾ ਵੀ ਜੋ ਫਾਇਰ ਆਰਮ ਆ ਜਿਸ ਨੂੰ ਇਸ ਐਕਸੈਸਰੀ ਦੇ ਨਾਲ ਇਕਵਿਪ ਜਿਹੜਾ ਕੀਤਾ ਜਾਂਦਾ, ਇਕਵਿਪ ਉਹਦੇ ਚ ਲਾਇਆ ਜਾਂਦਾ ਹੈਗਾ ਆ, ਤੇ ਉਹ ਡਜ਼ ਨਾਟ ਮੀਟ ਦਾ ਡੈਫੀਨੇਸ਼ਨ ਆਫ ਮਸ਼ੀਨ ਗਨ ਅੰਡਰ ਫੈਡਰਲ ਆ। ਸੋ ਕਹਿੰਦੇ ਬੰਪ ਸਟਾਕ ਲਾਉਣ ਦੇ ਨਾਲ ਉਹ ਗਨ ਜਿਹੜੀ ਆ ਉਹ ਮਸ਼ੀਨ ਗਨ ਨਹੀਂ ਬਣ ਜਾਂਦੀ। ਸੋ ਇਸ ਕਰਕੇ ਜਿਹੜਾ ਆ ਅਸੀਂ ਇਸ ਲਾ ਨੂੰ ਓਵਰਟਰਨ ਕਰਨ ਜਾ ਰਹੇ ਹੈਗੇ ਆ। ਇਹ ਇੱਕ ਜਿਹੜਾ ਆ ਇਹ ਕਾਫੀ ਰੌਲਾ ਪਿਆ ਸੀ। ਉਸ ਤੋਂ ਬਾਅਦ ਮਾਸ ਸ਼ੂਟਿੰਗ ਹੋਰ ਵੀ ਹੋਈਆਂ ਹੈਗੀਆਂ ਤੇ ਇਹਦੇ ਵਿੱਚ ਜਿਹੜਾ ਡਿਸੈਂਟ ਸੀਗਾ ਉਹ 3 ਜੱਜਾਂ ਦਾ ਸੀ, ਜਿਨ੍ਹਾਂ ਚੋਂ ਲਿਬਰਲ ਜਸਟਿਸ ਸੋਨੀਆ ਸੋਟੋਮਾਇਰ ਵੀ ਸੀਗੇ। ਤੇ ਕਹਿੰਦੇ ਵੀ ਜਦੋਂ ਮੈਂ ਦੇਖਦੀ ਆ ਵੀ ਜਦੋਂ ਇੱਕ ਪੰਛੀ ਜਾਂਦਾ ਆ, ਵੈਨ ਬਰਡ ਦੈਟ ਵਾਕਸ ਲਾਈਕ ਅ ਡਕ, ਸਵਿਮਸ ਲਾਈਕ ਅ ਡਕ ਤੇ ਕੁਐਕਸ ਲਾਈਕ ਅ ਡਕ, ਤੇ ਉਸ ਵਰਡ ਨੂੰ ਡਕ ਹੀ ਕਹਿੰਦੇ ਹੈਗੇ ਆ। ਉਹਨਾਂ ਨੇ ਕਿਹਾ ਵੀ ਜਿਹੜਾ ਬੰਪ ਸਟਾਕ ਆ ਇਹ ਸੈਮੀ ਆਟੋਮੈਟਿਕ ਰਾਈਫਲ ਦੇ ਵਿੱਚ ਜਦੋਂ ਜਾਂਦਾ ਆ ਤੇ ਉਹ ਬਹੁਤ ਹੀ ਖਤਰਨਾਕ ਜਿਹੜੀ ਗਨ ਬਣ ਜਾਂਦੀ ਹੈਗੀ ਆ। ਸੋ ਜਿਹੜੀ US ਦੀ ਸੁਪਰੀਮ ਕੋਰਟ ਨੇ ਇਹ ਜਿਹੜਾ ਡਿਸੀਜਨ ਆ ਇਸ ਨੂੰ ਓਵਰਟਰਨ ਕਰ ਦਿੱਤਾ ਹੈਗਾ। ਸੋ ਇਸ ਡਿਸੀਜਨ ਦੇ ਮੁਤਾਬਕ ਕਹਿੰਦੇ ਵੀ ਜਿਹੜਾ ਬੰਪ ਸਟਾਕ ਆ ਉਹ ਸੈਮੀ ਆਟੋਮੈਟਿਕ ਰਾਈਫਲ ਨੂੰ ਮਸ਼ੀਨ ਗਨ ਦੇ ਵਿੱਚ ਕਨਵਰਟ ਨਹੀਂ ਕਰਦਾ ਹੈਗਾ। ਤੇ ਈਵਨ ਇਹ ਬੰਪ ਸਟਾਕ, ਇਹ ਸੈਮੀ ਆਟੋਮੈਟਿਕ ਰਾਈਫਲ ਫਾਇਰ ਵਨ ਸ਼ਾਟ ਐਵਰੀ ਫੰਕਸ਼ਨ ਟ੍ਰਿਗਰ ਤੇ ਕਰ ਸਕਦੀ ਹੈਗੀ ਆ। ਸੋ ਬੰਪ ਸਟਾਕ ਕੈਨ ਨਾਟ ਕੁਆਲੀਫਾਈ ਐਜ਼ ਏ ਮਸ਼ੀਨ ਗਨ ਅੰਡਰ ਜਿਹੜਾ 5845B ਜਿਹੜੀ ਡੈਫੀਨੇਸ਼ਨ ਹੈਗੀ ਆ। ਕਹਿੰਦੇ ਵੀ ਜੇ ਤੁਸੀਂ ਮਲਟੀਪਲ ਸ਼ਾਟਸ ਫਾਇਰ ਕਰਨੇ ਆ ਸੈਮੀ ਆਟੋਮੈਟਿਕ ਰਾਈਫਲ ਨਾਲ ਜਿਹਦੇ ਵਿੱਚ ਬੰਪ ਸਟਾਕ ਲੱਗਿਆ ਹੋਇਆ, ਉਦੋਂ ਤੁਹਾਨੂੰ ਇੱਕ ਤੋਂ ਵੱਧ ਫੰਕਸ਼ਨ ਦੀ ਜਿਹੜੀ ਜ਼ਰੂਰਤ ਪੈਂਦੀ ਹੈਗੀ ਆ।
ਤੇ ਜਿਹੜਾ ਸ਼ੂਟਰ ਆ ਉਹਨੂੰ ਐਕਟਿਵਲੀ ਜਿਹੜਾ ਮੇਨਟੇਨ ਕਰਨਾ ਪੈਂਦਾ ਰਾਈਟ ਅਮਾਉਂਟ ਆਫ ਪ੍ਰੈਸ਼ਰ ਜੋ ਗਨ ਚਲਾਉਣ ਦੇ ਲਈ, ਗ੍ਰਿਪ ਪਾਉਣ ਦੇ ਲਈ। ਸੋ ਫੰਡਾਮੈਂਟਲ ਰਾਈਟ ਹੈਗਾ ਟੂ ਵੀਅਰ ਆਰਮ, ਹਥਿਆਰ ਰੱਖਣ ਦੇ ਲਈ। ਅਮਰੀਕਾ ਦੇ ਵਿੱਚ ਜਿਹੜੇ ਸਿੱਖਾਂ ਦੇ ਜਿਹੜੀਆਂ ਸਾਡੀਆਂ ਸਕ੍ਰਿਪਚਰਸ ਹੈਗੀਆਂ ਆ ਉਹਨਾਂ ਦੇ ਮੁਤਾਬਕ ਜਿਹੜੇ ਹਥਿਆਰ ਆ ਸਿੱਖਾਂ ਨੂੰ ਰੱਖਣੇ ਚਾਹੀਦੇ ਹੈਗੇ ਆ। ਜੋ ਇੱਕ ਮੈਂ ਤੁਹਾਨੂੰ ਕੋਟ ਕਰਦਾ ਜਾਂਦਾ, ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ। ਸ਼ਸਤਰ ਦਾ ਮਤਲਬ ਇਹ ਹੁੰਦਾ ਆ ਵੀ ਜਿਹੜਾ ਵੈਪਨ ਹੈਂਡ ਟੂ ਹੈਂਡ ਕੰਬੈਟ ਦੇ ਲਈ ਯੂਜ਼ ਕੀਤਾ ਜਾਂਦਾ ਹੈ, ਚਾਹੇ ਉਹਨਾਂ 'ਚ ਕਿਰਪਾਨਾਂ ਹੋਣ, ਨਾਈਫਸ ਹੋਣ, ਮੇਸਸ ਹੋਣ, ਹੋਰ ਮੈਲੀ ਵੈਪਨਸ ਹੋਣ। ਸ਼ਸਤਰਸ ਜਿਹੜੇ ਆ ਉਹ ਯੂਜ਼ ਕੀਤੇ ਜਾਂਦੇ ਆ ਕਲੋਜ਼ ਕੰਬੈਟ ਸਿਚੁਏਸ਼ਨ ਦੇ ਵਿੱਚ, ਤੇ ਫਿਜ਼ੀਕਲ ਸਟਰੈਂਥ ਤੁਹਾਨੂੰ ਚਾਹੀਦੀ ਆ ਉਸ ਨੂੰ ਚਲਾਉਣ ਦੇ ਲਈ। ਜਿਹੜੇ ਅਸਤਰ ਉਹਨਾਂ ਵੈਪਨਸ ਨੂੰ ਯੂਜ਼ ਕੀਤਾ ਜਾਂਦਾ ਜਿਹੜੇ ਥਰੋ ਕੀਤੇ ਜਾਂਦੇ ਆ, ਜਿਨ੍ਹਾਂ ਦੇ ਵਿੱਚ ਜਿੱਦਾਂ ਤੀਰ ਆ ਗਏ, ਸਪੀਅਰਸ ਆ ਗਏ, ਮਿਜ਼ਾਈਲਸ ਆ ਗਈਆਂ, ਪ੍ਰੋਜੈਕਟਾਈਲ ਵੈਪਨਸ ਆ ਗਏ। ਅਸਤਰਸ ਜਿਹੜੇ ਆ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈਗਾ ਲਾਂਚ ਕਰਨ ਦੇ ਲਈ ਡਿਸਟੈਂਸ ਤੋਂ। ਸੋ ਸਿੱਖਾਂ ਦੇ ਜਾਂ ਪੰਜਾਬੀਆਂ ਦੇ ਮੁਤਾਬਕ ਜਿਹੜਾ ਆ ਹਥਿਆਰ ਰੱਖਣਾ ਸਾਡਾ ਜਿਹੜਾ ਹੱਕ ਹੈਗਾ ਆ। ਅਮਰੀਕਾ ਦੇ ਵਿੱਚ ਵੀ ਸੈਕੰਡ ਅਮੈਂਡਮੈਂਟ ਆ ਵੀ ਤੁਹਾਨੂੰ ਜਿਹੜੇ ਹਥਿਆਰ ਆ ਉਹ ਰੱਖਣੇ ਚਾਹੀਦੇ ਹੈਗੇ ਆ। ਸੋ ਨੈਟਸ਼ਲ ਇਹ ਕਹਿੰਦੇ ਜਾਈਏ ਵੀ ਜੋ ਸੁਪਰੀਮ ਕੋਰਟ ਆ ਉਸ ਨੇ ਜੋ ਬੈਨ ਲਾਇਆ ਬੰਪ ਸਟਾਕਸ ਦੇ ਉੱਤੇ ਉਸ ਨੂੰ ਓਵਰਟਰਨ ਕਰ ਦਿੱਤਾ ਹੈ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਯੂਐਸ ਨੇ ਅਮਰੀਕਾ ਨੇ ਇਜ਼ਰਾਈਲ ਦੀ ਉਸ ਜਥੇਬੰਦੀ, ਉਸ ਗਰੁੱਪ ਦੇ ਉੱਤੇ ਪਾਬੰਦੀਆਂ ਲਾ ਦਿੱਤੀਆਂ ਨੇ ਜਿਨ੍ਹਾਂ ਨੇ ਲੰਘੇ ਦਿਨੀ ਜਿਹੜੀ ਉੱਥੇ ਏਡ ਜਾ ਰਹੀ ਸੀ, ਹਿਊਮਨਿਟੇਰੀਅਨ ਏਡ ਜਾ ਰਹੀ ਸੀ, ਉਹਦੇ ਉੱਤੇ ਹਮਲਾ ਕੀਤਾ ਸੀਗਾ ਤੇ ਉਹਨੂੰ ਰੋਕਣ ਦਾ ਯਤਨ ਕੀਤਾ ਸੀਗਾ ਜਿਹੜਾ ਉਹ ਕਾਫਲਾ ਸੀਗਾ। ਦੱਸਿਆ ਜਾ ਰਿਹਾ ਯੂਐਸ ਅਫੀਸ਼ੀਅਲਸ ਵੱਲੋਂ ਜਿਹੜੀ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ ਉਹਦੇ ਵਿੱਚ ਵਾਸ਼ਿੰਗਟਨ ਨੇ ਇਹ ਜਿਹੜੀ ਆਪਣੀ ਜਾਂਚ ਕੀਤੀ ਜਾਂ ਉਹਦੇ ਉਸ ਮਾਮਲੇ ਨੂੰ ਘੋਖਿਆ, ਜਦੋਂ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਜਿਹੜਾ ਉੱਥੋਂ ਦਾ ਇੱਕ ਗਰੁੱਪ ਹੈ T-SAB, ਜਿਹੜਾ ਉਹ ਦੱਸਿਆ ਜਾਂਦਾ ਜਿਹਦੀਆਂ ਇਜ਼ਰਾਈਲੀ ਆਰਮੀਜ਼ ਦੇ ਨਾਲ ਵੀ ਟਾਈਜ਼ ਨੇ ਤੇ ਜੈਵਿਸ਼ ਗਰੁੱਪ ਉਹਨੂੰ ਦੱਸਿਆ ਜਾਂਦਾ। ਉਹਨੇ ਵੈਸਟ ਬੈਂਕ ਦੇ ਇਲਾਕਿਆਂ ਦੇ ਵਿੱਚ ਜਦੋਂ ਉੱਥੇ ਕਨਵਾਏ ਗਿਆ ਸੀਗਾ ਉਹਦੇ ਉੱਤੇ ਹਮਲਾ ਕੀਤਾ ਸੀਗਾ ਤੇ ਉਹਨੂੰ ਬਲੌਕ ਕੀਤਾ, ਹਰੈਸ ਕੀਤਾ ਤੇ ਡੈਮੇਜ ਕੀਤਾ ਉਹਨੂੰ, ਜਿੰਨੀ ਵੀ ਸ਼ਿਪਮੈਂਟ ਸੀਗੀ, ਜਿੰਨੀ ਵੀ ਸਹਾਇਤਾ ਸਮੱਗਰੀ ਆਪਾਂ ਸਾਰੀ ਉਹ ਕਹਿ ਸਕਦੇ ਹਾਂ। ਤਾਂ ਅਮਰੀਕੀ ਅਧਿਕਾਰੀਆਂ ਦਾ ਇਹ ਮੰਨਣਾ ਹੈ ਕਿ ਇਸ ਦੇ ਨਾਲ ਜਿਹੜੀਆਂ ਉੱਥੇ ਫਿਲਸਤੀਨੀ ਲੋਕ ਉਡੀਕ ਰਹੇ ਸੀਗੇ ਇਸ ਮਦਦ ਨੂੰ, ਇਸ ਰਾਹਤ ਸਮੱਗਰੀ ਨੂੰ, ਉਹਨਾਂ ਦਾ ਬਹੁਤ ਜ਼ਿਆਦਾ ਮਨੋਬਲ ਟੁੱਟਿਆ। ਇੱਥੇ ਦੱਸਦੇ ਚੱਲੀਏ ਕਿ ਉੱਥੇ 8 ਮਹੀਨੇ ਹੋ ਚੁੱਕੇ ਆ ਜਦੋਂ ਤੋਂ ਇਜ਼ਰਾਈਲ ਦੀ ਉਹਨਾਂ ਇਲਾਕਿਆਂ ਦੇ ਵਿੱਚ ਲਗਾਤਾਰ ਇਨਵੇਜ਼ਨ ਜਾਰੀ ਹੈ ਤੇ ਉੱਥੇ ਲੋਕਾਂ ਦੇ ਉੱਤੇ ਬੰਬਾਰਮੈਂਟ ਕੀਤੀ ਜਾ ਰਹੀ ਹੈ। ਹੁਣ ਤੱਕ 40,000 ਤੋਂ ਵੱਧ ਲੋਕ ਇੱਕ ਅੰਦਾਜ਼ੇ ਦੇ ਮੁਤਾਬਕ ਜਾਂ ਇੱਕ ਅੰਕੜੇ ਦੇ ਮੁਤਾਬਕ ਉੱਥੇ ਮਾਰੇ ਜਾ ਚੁੱਕੇ ਨੇ, ਜਿਹੜੀ ਕਿ ਉੱਥੋਂ ਦੀ ਟੈਰੀਟਰੀ ਦੀ ਹੈਲਥ ਮਿਨਿਸਟਰੀ ਉਹਨਾਂ ਦਾ ਇਹ ਦਾਅਵਾ ਹੈ। ਇਜ਼ਰਾਈਲ ਉੱਤੇ ਵੀ ਇਹ ਦੋਸ਼ ਲੱਗੇ ਨੇ ਕਿ ਇਹਨੇ ਜਿਹੜੀ ਮਦਦ ਆਈ ਹੈ, ਜਿਹੜੀ ਸਹਾਇਤਾ ਆਈ ਹੈ ਫਿਲਸਤੀਨੀਆਂ ਦੇ ਲਈ, ਉਹਨੂੰ ਬਲੌਕ ਕੀਤਾ ਤੇ ਉਹਨੂੰ ਰੋਕਣ ਦਾ ਯਤਨ ਕੀਤਾ, ਜਦਕਿ ਜੇ ਲਗਾਤਾਰ ਉਹਨੂੰ ਡਿਨਾਈ ਕਰਦੇ ਆ ਰਹੇ ਨੇ। ਦੱਸਿਆ ਜਾ ਰਿਹਾ ਕਿ ਰਾਈਟ ਵਿੰਗ ਜਿਹੜਾ ਗਰੁੱਪ ਹੈ ਇਹਦੇ ਉੱਤੇ ਯੂਐਸ ਨੇ ਹੁਣ ਤਕੜੀ ਜਿਹੜੀ ਨਜ਼ਰ ਰੱਖੀ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਜਾਂਚ ਕੀਤੀ ਤਾਂ ਇਹਦੇ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਉਣ ਦਾ ਉਹਨਾਂ ਨੂੰ ਫੈਸਲਾ ਲੈਣਾ ਪਿਆ। ਹੁਣ ਤੱਕ ਦੱਸਦੇ ਆ ਕਿ ਇਜ਼ਰਾਈਲ ਨੇ ਜਦੋਂ 7 ਅਕਤੂਬਰ ਤੋਂ ਉੱਥੋਂ ਹਮਲਾ ਕੀਤਾ ਤਾਂ ਇਹ ਗਾਜ਼ਾ ਜਿਹੜੀ ਪੱਟੀ ਹੈ, ਜਿਹੜਾ ਇਹ ਛੋਟਾ ਜਿਹਾ ਇੱਕ ਇਲਾਕਾ ਜਿਹੜਾ ਉੱਥੋਂ ਦੀ ਸਰਹੱਦ ਦੇ ਨਾਲ, ਇਜ਼ਰਾਈਲ ਦੀ ਸਰਹੱਦ ਦੇ ਨਾਲ ਲੱਗਦਾ, ਉੱਥੇ ਕਹਿੰਦੇ ਕਿ ਤਾਜ਼ਾ ਹਮਲਿਆਂ ਦੇ ਵਿੱਚ ਹੀ 1200 ਤੋਂ ਵੱਧ ਲੋਕ ਜਿਹੜੇ ਆ ਉਹ ਮਾਰੇ ਗਏ ਨੇ। ਤੇ ਫਾਈਨੈਂਸ਼ੀਅਲ ਸੈਕਸ਼ਨ ਜਿਹੜੀਆਂ ਨੇ ਉਹ ਤਾਂ ਲਾਈਆਂ ਗਈਆਂ ਨੇ ਵੈਸਟ ਬੈਂਕ ਦੇ ਵਿੱਚ ਵਾਇਲੈਂਸ ਹੋਈ ਆ ਤੇ ਉਸ ਤੋਂ ਬਾਅਦ ਬਾਈਡਨ ਨੇ ਜਿਹੜੇ ਕੁਝ ਜਿਹੜੀਆਂ ਸ਼ਰਤਾਂ ਵੀ ਉਹਨਾਂ ਨੂੰ ਵੀ ਮਨਜ਼ੂਰ ਕੀਤਾ ਸੀਗਾ ਤੇ ਫਾਈਨੈਂਸ਼ੀਅਲ ਰਿਸਟ੍ਰਿਕਸ਼ਨ ਜਿਹੜੀਆਂ ਨੇ ਉਹ ਇਹਦੇ ਉੱਤੇ ਇਹ ਵੀ ਰਹਿਣਗੀਆਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਵੀ ਕੋਈ ਅਮਰੀਕਾ ਦੇ ਉੱਤੇ ਲੈਣ ਦੇਣ ਉਹਨਾਂ ਦਾ ਕੋਈ ਉਹਨੂੰ ਹਿੱਸਾ ਨਹੀਂ ਜਾਊਗਾ ਤੇ ਕਿਸੇ ਤਰੀਕੇ ਨਾਲ ਵੀ ਉਹ ਇਜ਼ਰਾਈਲ ਜਿਹੜਾ ਉਹਦੀ ਮਦਦ ਨਹੀਂ ਕਰ ਸਕਦੀਆਂ। ਜਿਹੜੀ ਇਹ T-79 ਆ ਇਹ ਲਿਸਟ ਕੀਤੀ ਗਈ ਸੀਗੀ ਵੈਬਸਾਈਟ ਦੇ ਉੱਤੇ, ਜਿਹੜੀ ਟ੍ਰੇਜ਼ਰੀ ਡਿਪਾਰਟਮੈਂਟ ਆਫਿਸ ਹੈ ਫੋਰਨ ਐਸੈਟਸ ਕੰਟਰੋਲ ਦੀ ਜਿਹੜੀ ਵੈਬਸਾਈਟ ਹੈ, ਉਹਨੂੰ ਇਹ ਦੱਸਿਆ ਗਿਆ ਸੀਗਾ ਕਿ ਜਿਹੜੀਆਂ ਇਹਨਾਂ ਦੀਆਂ ਜਿਹੜੀਆਂ ਹਰਕਤਾਂ ਨੇ ਉਹਨਾਂ ਇਲਾਕਿਆਂ ਦੇ ਵਿੱਚ, ਬਾਵਜੂਦ ਇਸ ਦੇ ਇਜ਼ਰਾਈਲ ਨੂੰ ਦੱਸਿਆ ਗਿਆ, ਬਾਵਜੂਦ ਇਸ ਦੇ ਇਹਨਾਂ ਦੇ ਕਈ ਬਸ਼ਿੰਦਿਆਂ ਨੂੰ ਉੱਥੇ ਰੋਕਿਆ ਗਿਆ, ਬਾਵਜੂਦ ਇਸ ਦੇ ਕਿ ਇਹਨਾਂ ਨੂੰ ਰੋਕਣ ਦੇ ਬਾਵਜੂਦ ਵੀ ਇਹਨਾਂ ਦੀਆਂ ਜਿਹੜੀਆਂ ਹਰਕਤਾਂ ਨਹੀਂ ਰੁਕੀਆਂ ਤੇ ਇਹਨਾਂ ਨੇ ਜਿਹੜੀ ਉੱਥੇ ਹਿਊਮਨਿਟੇਰੀਅਨ ਐਡ ਜਾ ਰਹੀ ਸੀ, ਕਾਫਲਾ ਸੀਗਾ ਉਹਨੂੰ ਲਿਜਾ ਰਿਹਾ,
ਉਹਨੂੰ ਨਾ ਬਲਕਿ ਰੋਕਿਆ, ਬਲਕਿ ਉਹਨੂੰ ਬਲੌਕ ਕੀਤਾ, ਤੇ ਉਸ ਤੋਂ ਬਾਅਦ ਉਹਨੂੰ ਜਿਹੜੀ ਸਮੱਗਰੀ ਸੀ ਉਹਦੇ 'ਚ ਰਾਹਤ ਸਮੱਗਰੀ ਜਾਂ ਲੋਕਾਂ ਦੇ ਲਈ ਫੂਡ ਪ੍ਰੋਡਕਟ ਸੀਗੇ ਜਿਹੜੇ ਜਿੰਨਾ ਵੀ ਸੀਗਾ ਉਹਨੂੰ ਇਹਨਾਂ ਨੇ ਡੈਮੇਜ ਵੀ ਕੀਤਾ। ਸੋ ਇਸ ਕਰਕੇ T-79 ਜਿਹੜੀ ਆ ਉਹਨਾਂ ਦੇ ਉੱਤੇ ਹੁਣ ਆਰਥਿਕ ਤੌਰ ਤੇ ਕਈ ਪਾਬੰਦੀਆਂ ਜਿਹੜੀਆਂ ਉਹ ਲੱਗਣਗੀਆਂ। ਜੀ, ਇਸੇ ਤਰ੍ਹਾਂ ਜੇ ਇਜ਼ਰਾਈਲ ਤੇ ਹਿਜ਼ਬੁੱਲਾ ਦੀ ਗੱਲ ਕਰਦੇ ਜਾਈਏ, ਇਹਨਾਂ ਦੇ ਵਿੱਚ ਜਿਹੜੀ ਟੈਨਸ਼ਨ ਹੈ ਕਾਫੀ ਵੱਧ ਰਹੀ ਹੈਗੀ ਆ। ਜੀ ਇਜ਼ਰਾਈਲ ਨੇ ਦੱਸਿਆ ਵੀ ਲੈਬਨੀਜ਼ ਇਰਾਨ ਬੈਕਡ ਜੋ ਇਸਲਾਮਿਸਟ ਗਰੁੱਪ ਹਿਜ਼ਬੁੱਲਾ ਹੈਗਾ, ਉਹਨਾਂ ਨੇ ਕ੍ਰਾਸ ਬਾਰਡਰ ਦੇ ਉੱਤੇ ਅਟੈਕ ਕੀਤਾ ਹੈਗਾ। ਉਹਨਾਂ ਦੇ ਬਾਰਡਰ ਤੇ ਪਹਿਲਾਂ ਘੱਟ ਸੀ, ਹੁਣ ਤੇਜ਼ੀ ਦੇ ਨਾਲ ਕੀਤਾ ਹੈ। ਤੇ 1982 ਦੇ ਵਿੱਚ ਇਨਵੇਜ਼ਨ ਹੋਈ ਸੀ ਲੈਬਨਾਨ ਦੇ ਵਿੱਚ ਇਜ਼ਰਾਈਲ ਵੱਲੋਂ। ਇਜ਼ਰਾਈਲ ਤੇ ਸਾਰੇ ਜਿਹੜੇ ਟੈਂਕ ਉਹਨਾਂ ਦੀ ਕੈਪੀਟਲ ਜਿਹੜੇ ਆ ਬੇਰੂਤ ਉੱਥੇ ਤੱਕ ਚਲੇ ਗਏ ਸੀ। ਇਹ ਉਸ ਟਾਈਮ ਹੋਈ ਸੀ ਜਦੋਂ ਪਾਲਸਤੀਨੀਅਨ ਮਿਲੀਟੈਂਟਸ ਨੇ ਅਟੈਕ ਕੀਤਾ ਸੀ ਇਜ਼ਰਾਈਲ ਦੇ ਉੱਤੇ। ਲੈਬਨਾਨ ਜਿਹੜਾ ਸਦਰਨ ਲੈਬਨਾਨ ਆ, ਉੱਥੇ ਜਿਹੜੇ ਹਿਜ਼ਬੁੱਲਾ ਵਾਲੇ ਕਾਫੀ ਲੋਕ ਰਹਿੰਦੇ ਹੈਗੇ ਆ। ਇਰਾਨ ਵਾਲੇ ਇਹਨਾਂ ਨੂੰ ਬੈਕ ਕਰਦੇ ਆ, ਇਸ ਰੈਜ਼ਿਸਟੈਂਸ ਗਰੁੱਪ ਜੋ ਹਮੇਸ਼ਾ ਹੀ ਇਜ਼ਰਾਈਲ ਦੇ ਨਾਲ ਲੜਦਾ ਹੈਗਾ ਆ। ਦੋਨੋਂ ਸਾਈਡ ਜਿਹੜੀਆਂ ਟੈਨਸ਼ਨਸ ਆ ਉਹ 2006 ਤੋਂ ਹੀ ਚੱਲੀਆਂ ਆਉਂਦੀਆਂ ਹੈਗੀਆਂ। 1000 ਦੇ ਕਰੀਬ ਲੋਕ ਮਾਰੇ ਗਏ ਸੀ ਲੈਬਨੀਜ਼ ਮੂਲ ਦੇ ਜਦੋਂ ਪਿਛਲੀ ਵਾਰੀ ਇਹਨਾਂ ਦੀ ਜਿਹੜੀ ਜੰਗ ਆ ਉਹ ਸ਼ੁਰੂ ਹੋਈ ਸੀ, ਜਿਹਦੇ ਵਿੱਚ 49 ਦੇ ਕਰੀਬ ਇਜ਼ਰਾਈਲੀ ਸਿਵਲੀਅਨ ਸੀਗੇ, 121 ਦੇ ਕਰੀਬ ਫੌਜੀ ਸੀਗੇ ਤੇ 1000 ਦੇ ਕਰੀਬ ਲੈਬਨਾਨ ਦੇ ਰਹਿਣ ਵਾਲੇ ਲੋਕ ਸੀਗੇ। 2 ਸਾਲਾਂ ਬਾਅਦ ਹਿਜ਼ਬੁੱਲਾ ਨੇ ਜੋ ਕਿਡਨੈਪ ਕੀਤੇ ਗਏ ਫੌਜੀ ਸੀ ਉਹਨਾਂ ਦੇ ਜਿਹੜੇ ਰਿਮੇਨਸ ਆ ਉਹ ਵਾਪਸ ਕੀਤੇ ਸੀ। ਐਕਸਚੇਂਜ ਉਹਨਾਂ ਨੇ ਕੀਤੇ ਸੀ ਵੀ ਲੈਬਨੀਜ਼ ਤੇ ਪੈਲਸਤੀਨੀਅਨ ਜਿਹੜੇ ਕੈਦੀ ਹੈਗੇ ਆ ਉਹਨਾਂ ਨੂੰ ਛੱਡਿਆ ਜਾਵੇ ਤਾਂ ਕਿ ਜਿਹੜੇ ਉਹ ਰਿਮੇਨਸ ਆ ਉਹ ਵਾਪਸ ਕਰ ਸਕਣ। ਸੋ ਟੈਨਸ਼ਨਸ ਕਾਫੀ ਜ਼ਿਆਦਾ ਆ ਹੁਣ ਗਾਜ਼ਾ ਦੇ ਵਿੱਚ ਤੇ ਇਜ਼ਰਾਈਲ ਵੱਲੋਂ ਜੋ ਕੀਤਾ ਜਾ ਰਿਹਾ ਆ। ਉਸ ਤੋਂ ਬਾਅਦ ਜੇ ਹਿਜ਼ਬੁੱਲਾ ਜੋ ਬੇਰੂਟ ਲੈਬਨਾਨ ਵਾਲੀ ਸਾਈਡ ਦੇ ਉੱਤੇ ਇਜ਼ਰਾਈਲ ਵਾਲੇ ਅਟੈਕ ਕਰਦੇ ਆ ਤੇ ਇਹ ਲੜਾਈ ਹੋਰ ਵੱਧ ਸਕਦੀ ਹੈਗੀ ਆ। ਜੀ ਪਹਿਲੇ ਜਿਹੜਾ ਵਾਈਟ ਹਾਊਸ ਆ ਉਹ ਕੋਸ਼ਿਸ਼ ਕਰ ਰਿਹਾ ਆ ਵੀ ਜਿਹੜੀ ਉੱਥੇ ਗਾਜ਼ਾ ਤੇ ਇਜ਼ਰਾਈਲ ਦੇ ਵਿੱਚ ਇਸ ਟਾਈਮ ਜੰਗ ਚੱਲ ਰਹੀ ਹੈਗੀ ਆ ਉਸ ਨੂੰ ਰੋਕਿਆ ਜਾਵੇ। ਅਮਲ ਸਾਦ ਇੱਕ ਲੈਕਚਰਰ ਹੈਗੇ ਆ ਕਾਰਡਿਫ ਯੂਨੀਵਰਸਿਟੀ ਦੇ ਵਿੱਚ, ਐਕਸਪਰਟ ਆ ਹਿਜ਼ਬੁੱਲਾ ਦੇ ਉੱਤੇ, ਤੇ ਉਹ ਕਹਿੰਦੇ ਆ ਵੀ ਜਿਹੜੇ ਹਿਜ਼ਬੁੱਲਾ ਦਾ ਅਟੈਕ ਕਰਨਾ ਇਸ ਟਾਈਮ ਦੇ ਉੱਤੇ ਇਹ ਸ਼ਰੇਆਮ ਲੱਗ ਰਿਹਾ ਵੀ ਈਰਾਨ ਵਾਲੇ ਉਹਨਾਂ ਦੇ ਨਾਲ ਹੈਗੇ ਤੇ ਉਹੀ ਉਹਨਾਂ ਨੂੰ ਉਕਸਾ ਰਹੇ ਹੈਗੇ ਆ ਤੇ ਤਾਂ ਕਿ ਜਿਹੜਾ ਇਜ਼ਰਾਈਲ ਵਾਲੇ ਆ ਉਹ ਹੋਰ ਪਾਸੇ ਵੀ ਜਿਹੜੀ ਆ ਆਪਣੀ ਲੜਾਈ ਸ਼ੁਰੂ ਕਰ ਦੇਣ। ਸੋ ਸਿਚੁਏਸ਼ਨ ਜਿਹੜੀ ਆ ਮਿਡਲ ਈਸਟ ਦੇ ਵਿੱਚ ਜਿਹੜੀ ਆ ਬੈਡ ਟੂ ਬਰਸਟ ਹੁੰਦੀ ਜਾ ਰਹੀ ਹੈ। ਬਿਲਕੁਲ ਸਹੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਹੌਦੀਜ਼ ਦੀ। ਯੂਐਸ ਨੇ ਹੁਣ ਲੰਘੇ ਦਿਨਾਂ ਦੇ ਵਿੱਚ ਜਿਹੜਾ ਉਹਨਾਂ ਨੇ ਇੱਕ ਹੋਰ ਬੇੜੇ ਨੂੰ ਨਿਸ਼ਾਨਾ ਬਣਾਇਆ ਸੀਗਾ, ਤਾਂ ਉਸ ਤੋਂ ਬਾਅਦ ਹੁਣ ਰੈੱਡ ਸੀ ਦੇ ਵਿੱਚ ਯੂਐਸ ਨੇ ਜਿਹੜੀਆਂ ਉਹ ਹੋਰ ਸਟ੍ਰਾਈਕ ਕੀਤੀਆਂ ਨੇ ਹੌਦੀਜ਼ ਦੇ ਉੱਤੇ। ਦੱਸਿਆ ਜਾ ਰਿਹਾ ਕਿ ਰੈੱਡ ਸੀ ਦੇ ਇਸ ਸ਼ਿਪ ਦੇ ਉੱਤੇ ਅਟੈਕ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੀਗਾ ਕਿ ਜਿਹੜੀਆਂ ਯੂਐਸ ਫੋਰਸਿਸ ਆ ਉਹ ਇਹਨਾਂ ਇਲਾਕਿਆਂ ਦੇ ਵਿੱਚ ਹੌਦੀਜ਼ ਦੇ ਉੱਤੇ ਹੋਰ ਜਿਹੜੇ ਉਹ ਹਮਲੇ ਕਰਨਗੀਆਂ। ਯੂਐਸ ਮਿਲਟਰੀ ਨੇ ਜਿਹੜੇ 에ਅਰ ਸਟ੍ਰਾਈਕਸ ਜਿਹੜੀਆਂ ਲਾਂਚ ਕੀਤੀਆਂ ਸੀਗੀਆਂ, ਇਹਨਾਂ ਨੇ 3 ਐਂਟੀ ਸ਼ਿਪ ਜਿਹੜੇ ਕਰੂਜ਼ ਮਿਸਾਈਲ ਲਾਂਚਰਸ ਆ ਹੌਦੀ ਦੇ ਕੰਟਰੋਲ ਦੇ ਵਿੱਚ ਸੀਗੇ ਯਮਨ ਦੇ ਇਲਾਕਿਆਂ ਦੇ ਵਿੱਚ, ਉਹਨਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਦੱਸਦੇ ਚੱਲੇ ਕਿ ਯੂਐਸ ਸੈਂਟਰਲ ਕਮਾਂਡ ਵੱਲੋਂ ਜਿਹੜੀ ਜਾਣਕਾਰੀ ਮਿਲੀ ਹੈ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਹੌਦੀਜ਼ ਤੇ ਇਰਾਨੀਅਨ ਬੈਕਡ ਜਿਹੜੇ ਗਰੁੱਪ ਆ ਜਿਨ੍ਹਾਂ ਨੇ ਯਮਨ ਦਾ ਜਿਹੜਾ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕੰਟਰੋਲ ਹਾਸਲ ਕੀਤਾ ਹੋਇਆ, ਇਹ ਰੈੱਡ ਸੀ ਦੇ ਵਿੱਚ ਹੌਦੀਜ਼ ਦੀਆਂ ਇਹਨਾਂ ਐਕਟੀਵਿਟੀਜ਼ ਨੂੰ ਲਗਾਤਾਰ ਪ੍ਰਮੋਟ ਕਰਦੇ ਰਹਿੰਦੇ ਆ ਤੇ ਉਹਨਾਂ ਨੂੰ ਆਰਮ ਜਿਹੜੇ ਨੇ ਉਹ ਸਪਲਾਈ ਕਰਦੇ ਰਹਿੰਦੇ ਆ। ਦੱਸਿਆ ਇਹ ਵੀ ਜਾ ਰਿਹਾ ਕਿ ਇੱਕ ਜਿਹੜਾ ਪਿੱਛੇ ਜੇ ਬਹੁਤ ਵੱਡਾ ਜਹਾਜ਼ ਆ ਜਿਹੜਾ ਉਹਨੂੰ ਨਿਸ਼ਾਨਾ ਬਣਾਇਆ ਗਿਆ ਸੀ ਰੈੱਡ ਸੀ ਦੇ ਇਹਨਾਂ ਇਲਾਕਿਆਂ ਦੇ ਵਿੱਚ ਹੌਦੀਜ਼ ਦੇ ਵੱਲੋਂ। ਤੇ ਉਸ ਤੋਂ ਬਾਅਦ ਇਹ ਯੂਐਸ ਦੀ ਜਿਹੜੀ ਮਿਲਟਰੀ ਹੈ ਇਹਨੇ ਸੈਂਟਰਲ ਕਮਾਂਡ ਨੇ ਇਹ ਕਿਹਾ ਸੀਗਾ ਕਿ ਜੇਕਰ ਇਹਨਾਂ ਦੀਆਂ ਇਹ ਸ਼ੱਕੀ ਤੇ ਦਹਿਸ਼ਤ ਜ਼ਿਆਦਾ ਜਿਹੜੀਆਂ ਦਹਿਸ਼ਤੀ ਕਾਰਵਾਈਆਂ ਨੂੰ ਰੋਕਣਾ ਤਾਂ ਇਹਨਾਂ ਦੇ ਉੱਤੇ ਹਮਲੇ ਜਿਹੜੇ ਆ ਉਹ ਤੇਜ਼ ਕਰਨੇ ਪੈਣਗੇ। ਇਹ ਪਿਛਲੇ ਕਈ ਮਹੀਨਿਆਂ ਤੋਂ ਯੂਐਸ ਜਿਹੜਾ ਉਹ ਦੂਜੇ ਜਿਹੜੇ ਮੁਲਕਾਂ ਦੇ ਨਾਲ ਮਿਲ ਕੇ ਹੌਦੀਜ਼ ਜਿੰਨਾ ਵੀ ਇਸ ਰੈੱਡ ਸੀ ਦੇ ਵਿੱਚ ਆਪਣੀਆਂ ਦਹਿਸ਼ਤੀ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਨੇ ਉਹਨਾਂ ਦੇ ਨਾਲ ਨਜਿੱਠ ਰਿਹਾ। ਤੁਹਾਨੂੰ ਇੱਕ ਯਾਦ ਹੋਣਾ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਜਹਾਜ਼ ਦੇ ਉੱਤੇ ਕੀਤੇ ਗਏ ਕਬਜ਼ੇ ਨੂੰ ਲਾਈਵ ਕੀਤਾ ਗਿਆ ਸੀਗਾ। ਉਹਦਾ ਪੂਰਾ ਵੀਡੀਓ ਸ਼ੂਟ ਕੀਤਾ ਗਿਆ ਸੀਗਾ ਕਿ ਕਿਵੇਂ ਅਸੀਂ ਇਹਨੂੰ ਆਪਦੇ ਅੰਡਰ ਟੇਕ ਕੀਤਾ, ਕਿਵੇਂ ਅਸੀਂ ਇਹਨੂੰ ਆਪਣੇ ਕਬਜ਼ੇ ਦੇ ਵਿੱਚ ਕੀਤਾ ਹੌਦੀਜ਼ ਦੇ ਵੱਲੋਂ। ਸੋ ਉਸ ਤੋਂ ਬਾਅਦ ਕੀ ਹੋਇਆ ਕਿ
ਇੰਡੀਆ ਨੇ ਵੀ ਕਈ ਗੱਲਾਂ ਤੇ ਇਤਰਾਜ਼ ਜਤਾਇਆ ਹੌਦੀ ਦੀਆਂ ਦੇ ਉੱਤੇ, ਪਰ ਬਾਅਦ ਦੇ ਵਿੱਚ ਅਮਰੀਕਾ ਨੇ ਦੋਸ਼ ਲਾਏ। ਆਪਾਂ ਖਬਰਾਂ ਦੇ ਵਿੱਚ ਵੀ ਤੁਹਾਨੂੰ ਦੱਸਦੇ ਰਹੇ ਹਾਂ ਕਿ ਅਮਰੀਕਾ ਨੇ ਦੋਸ਼ ਲਾਏ ਕਿ ਹੁਣ ਹੌਦੀਜ਼ ਜਿਹੜੇ ਇਹ ਲੜਾਕੇ ਨੇ, ਜਾਂ ਅੱਤਵਾਦੀ ਇਹਨਾਂ ਨੂੰ ਜੋ ਵੀ ਕਹਿ ਲਓ ਇਹਨਾਂ ਨੂੰ, ਤਾਂ ਉਹ ਉਹਨਾਂ ਨਾਲ ਨਜਿੱਠਣ ਦੇ ਲਈ ਹੁਣ ਇੰਡੀਆ ਹੀ ਨਹੀਂ ਪੈਰ ਲਾ ਰਿਹਾ, ਇੰਡੀਆ ਹੀ ਸਹਿਯੋਗ ਨਹੀਂ ਕਰ ਰਿਹਾ। ਸੋ ਮਤਲਬ ਪਹਿਲਾਂ ਉਹਨਾਂ ਨੇ ਇਹ ਕਿਹਾ ਕਿ ਅਮਰੀਕਾ ਦੀ ਮਦਦ ਮਿਲਣੀ ਚਾਹੀਦੀ, ਜਦੋਂ ਉਹਨਾਂ ਦੇ ਵੀ ਇੱਕ ਦੋ ਜਹਾਜ਼ ਪ੍ਰਭਾਵਿਤ ਹੋਏ ਹਮਲਿਆਂ ਤੋਂ। ਬਾਅਦ ਦੇ ਵਿੱਚ ਇੰਡੀਆ ਵਾਲੇ ਅਮਰੀਕਾ ਦੇ ਦੋਸ਼ਾਂ ਦੇ ਮੁਤਾਬਕ ਪਿੱਛੇ ਹਟ ਗਏ ਸੀਗੇ, ਪਰ ਫਿਰ ਅਮਰੀਕਾ ਜਿਹੜਾ ਇਹਨਾਂ ਹਮਲਿਆਂ ਦੇ ਵਿੱਚ ਲਗਾਤਾਰ ਇਹਨਾਂ ਹਮਲਿਆਂ ਦਾ ਜਵਾਬ ਦੇ ਰਿਹਾ। ਤੇ ਹੁਣ ਤਾਜ਼ਾ ਜਿਹੜੀ ਜਾਣਕਾਰੀ ਯੂਐਸ ਸੈਂਟਰਲ ਕਮਾਂਡ ਵੱਲੋਂ ਦਿੱਤੀ ਗਈ ਆ, ਉਹਦੇ ਵਿੱਚ ਦੱਸਿਆ ਗਿਆ ਹੈ ਕਿ ਇਹਨਾਂ ਨੇ 에ਅਰ ਸਟ੍ਰਾਈਕ ਕਰਕੇ ਜਿਹੜੀਆਂ 3 ਉਹਨਾਂ ਦੇ ਐਂਟੀ ਸ਼ਿਪ ਕਰੂਜ਼ ਮਿਜ਼ਾਈਲ ਜਿਹੜੇ ਲਾਂਚਰ ਸੀਗੇ ਉਹਨਾਂ ਨੂੰ ਤਬਾਹ ਕਰ ਦਿੱਤਾ। ਜੀ ਜੀ ਹਰਜੋਤ ਸਿੰਘ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਅਗਲੀ ਖਬਰ ਵੱਲ ਚਲੀਏ ਜੋ ਰਸ਼ੀਆ ਤੋਂ ਆ ਰਹੀ ਹੈ। ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਕਿਹਾ ਵੀ ਸੀਜ਼ ਫਾਇਰ ਯੂਕਰੇਨ ਦੇ ਵਿੱਚ ਹੋ ਸਕਦਾ ਹੈ ਜੇ ਯੂਕਰੇਨ ਵਾਲੇ ਉਹਨਾਂ ਦੀਆਂ ਉਸ ਟਰਮਸ ਨੂੰ ਮੰਨ ਲੈਣ, ਜਿਹਦੇ ਵਿੱਚ ਉਹ ਕਹਿੰਦੇ ਆ ਵੀ ਜਦੋਂ ਜੰਗ ਹੋਈ ਸੀ ਜਿਸ ਟਾਈਮ ਤੇ ਅਸੀਂ ਯੂਕਰੇਨ ਵਾਲੇ ਉਹ ਏਰੀਏ ਆਪਣੇ ਕਬਜ਼ੇ 'ਚ ਲੈ ਲਏ ਹੈਗੇ ਆ, ਉਹ ਸਾਡੇ ਕੋਲ ਰਹਿਣ ਦਿਓ ਤੇ ਬਾਕੀ ਗਾਹਾਂ ਤੋਂ ਜਿਹੜੀ ਆ ਲੜਾਈ ਝਗੜਾ ਬੰਦ ਹੋ ਸਕਦਾ ਹੈਗਾ ਆ। ਤੇ ਰਸ਼ੀਅਨ ਪ੍ਰੈਜ਼ੀਡੈਂਟ ਨੇ ਕਿਹਾ ਵੀ ਯੂਕਰੇਨ ਨੂੰ ਇਹ ਵੀ ਗੱਲ ਜਿਹੜੀ ਛੱਡਣੀ ਪਊਗੀ ਵੀ ਮੈਂ ਨੈਟੋ ਨੂੰ ਜੁਆਇਨ ਕਰਨ ਜਾ ਰਿਹਾ ਹੈਗਾ ਆ। ਪੁਟਿਨ ਦੀ ਜਿਹੜੀ ਸਟੇਟਮੈਂਟ ਉਸ ਟਾਈਮ ਦੇ ਉੱਤੇ ਆਈ ਆ ਜਦੋਂ 90 ਮੁਲਕਾਂ ਦੇ ਜਿਹੜੇ ਲੀਡਰ ਆ ਉਹ ਤਿਆਰੀ ਕਰ ਰਹੇ ਆ ਸਵਿਟਜ਼ਰਲੈਂਡ ਦੇ ਵਿੱਚ ਇਸ ਸ਼ਨੀਚਰਵਾਰ ਨੂੰ ਇਹ ਡਿਸਕਸ ਕਰਨ ਦੇ ਲਈ ਵੀ ਯੂਕਰੇਨ ਨੂੰ ਜਿਹੜਾ ਨਾਟੋ ਦੇ ਵਿੱਚ ਐਡ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ। ਸੋ ਪ੍ਰੈਸ਼ਰ ਬਹੁਤ ਆ ਵੀ ਯੂਕਰੇਨ ਨੂੰ ਜਿਹੜਾ ਨੈਟੋ ਦਾ ਮੈਂਬਰ ਬਣਾਇਆ ਜਾਵੇ। ਜੋ ਰਸ਼ੀਅਨ ਐਂਬੈਸਡਰਸ ਮਾਸਕੋ ਦੇ ਵਿੱਚ ਹੈਗੇ ਆ, ਉਹਨਾਂ ਨੇ ਕਿਹਾ ਆ ਵੀ ਪ੍ਰੈਜ਼ੀਡੈਂਟ ਪੁਟਿਨ ਨੇ ਯੂਕਰੇਨ ਦੀ ਸਰਕਾਰ ਨੂੰ ਇਹ ਕਿਹਾ ਵੀ 4 ਜਿਹੜੇ ਏਰੀਏ ਆ ਡੋਨੇਸਟਿਕ, ਲੋਹਾਂਸਕ, ਖਰਸਨ, ਜੈਪਰਜ਼ੀਆ, ਇੱਥੋਂ ਜਿਹੜੀਆਂ ਯੂਕਰੇਨ ਆ ਉਹ ਆਪਣਾ ਜਿਹੜਾ ਉਹਨਾਂ ਦਾ ਇਹ ਕਹਿਣਾ ਆ ਵੀ ਇਹ ਸਾਡੇ ਏਰੀਏ ਦੇ ਵਿੱਚ ਉੱਥੋਂ ਛੱਡ ਦੇਣ ਤੇ ਅਸੀਂ ਜਿਹੜਾ ਆ ਪੀਸ ਟਾਕ ਦਾ ਜਿਹੜਾ ਗੱਲਬਾਤ ਆ ਉਸ ਨੂੰ ਅੱਗੇ ਵਧਾ ਸਕਦੇ ਹੈਗੇ ਆ। ਕਹਿੰਦੇ ਜਦੋਂ ਹੀ ਕੀਵ ਜਿਹੜੀ ਯੂਕਰੇਨ ਦੀ ਰਾਜਧਾਨੀ ਆ ਉਹ ਡਿਕਲੇਅਰ ਕਰ ਦੂਗੀ ਅਸੀਂ ਇਸ ਫੈਸਲੇ ਦੇ ਨਾਲ ਐਗਰੀ ਕਰਦੇ ਹੈਗੇ ਆ ਤੇ ਅਸੀਂ ਸੀਜ਼ ਫਾਇਰ ਕਰ ਲਵਾਂਗੇ। ਯੂਕਰੇਨ ਦੇ ਪ੍ਰੈਜ਼ੀਡੈਂਟ ਐਡਵਾਈਜ਼ਰ ਜਿਹੜੇ ਹੈਗੇ ਆ ਪੋਡੇਲਿਕ, ਉਹਨਾਂ ਨੇ ਕਿਹਾ ਵੀ ਇਹ ਤਾਂ ਜਿਹੜਾ ਪ੍ਰਪੋਜ਼ਲ ਹੈ ਬਹੁਤ ਨਿਕੰਮਾ ਹੈਗਾ ਆ, ਕਾਮਨ ਸੈਂਸ ਹੀ ਨਹੀਂ ਮੇਕ ਕਰਦਾ ਹੈਗਾ ਵੀ ਸਾਡੇ ਮੁਲਕ ਦੇ 4 ਏਰੀਆ ਨੂੰ ਤੁਸੀਂ ਦੱਬ ਲਓ ਤੇ ਹੁਣ ਉਹ ਕਹੋ ਜੀ ਨਹੀਂ ਉਹ ਏਰੀਆ ਸਾਡੇ ਕੋਲ ਰਹਿਣ ਦਿਓ ਤੇ ਬਾਕੀ ਗਾਹਾਂ ਤੋਂ ਅਸੀਂ ਜਿਹੜੀ ਆ ਪੀਸਫੁਲੀ ਜਿਹੜੇ ਆ ਉਹ ਗੱਲਬਾਤ ਕਰ ਸਕਦੇ ਹੈਗੇ ਆ। ਨਾਟੋ ਦੇ ਜਨਰਲ ਸੈਕਟਰੀ ਜੇਨਸ ਸਟੋਲਨਬਰਗ ਨੇ ਇਹ ਆਫਰ ਰਿਜੈਕਟ ਕਰ ਦਿੱਤੀ ਆ, ਕਹਿੰਦੇ ਵੀ ਇਹ ਗੁੱਡ ਫੇਥ ਦੇ ਵਿੱਚ ਨਹੀਂ ਬਣਾਈ ਗਈ ਹੈਗੀ। ਸਵਿਸ ਗਵਰਨਮੈਂਟ ਨੇ ਕਿਹਾ ਆ ਵੀ ਜਿਹੜੀ ਸਮਿਟ ਹੋਣ ਜਾ ਰਹੀ ਆ ਇੱਥੇ ਦੁਨੀਆ ਦੇ ਜਿਹੜੇ ਸਾਰੇ ਲੀਡਰ ਆ ਉਹ ਡਿਸਕਸ ਕਰਨਗੇ ਵੀ ਯੂਕਰੇਨ ਦੇ ਵਿੱਚ ਜਿਹੜੀ ਸ਼ਾਂਤੀ ਆ ਉਹ ਕਿਸ ਤਰ੍ਹਾਂ ਲਿਆਂਦੀ ਜਾ ਸਕਦੀ ਹੈਗੀ ਆ। ਇਹ ਜਿਹੜੀ ਮੀਟਿੰਗ ਹੋਣ ਜਾ ਰਹੀ ਆ ਇਹਦੇ ਵਿੱਚ ਯੂਐਸ ਦੇ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ, ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ, ਜਰਮਨ ਦੇ ਚਾਂਸਲਰ ਓਲਫ ਸ਼ੋਲਜ਼, ਇਟਾਲੀਅਨ ਪ੍ਰਾਈਮ ਮਿਨਿਸਟਰ ਜਿਓਰਜੀਆ ਮੈਲੋਨੀ, ਯੂਰਪੀਅਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਉਰਸੁਲਾ ਵੌਨ ਡਰ ਲੀਅਨ, ਇਹ ਸਾਰੇ ਜਿਹੜੇ ਆ ਹਾਜ਼ਰ ਹੋਣ ਜਾ ਰਹੇ ਹੈਗੇ ਆ। $325 ਬਿਲੀਅਨ ਵਰਥ ਆਫ ਐਸੈਟਸ ਜਿਹੜਾ ਉਹਨਾਂ ਦਾ ਜਿਹੜਾ ਜੋ ਵੀ ਸਾਜੋ ਸਮਾਨ ਆ ਜੋ ਉਹਨਾਂ ਦੇ ਬੈਂਕਾਂ ਦੇ ਅਕਾਊਂਟ ਆ ਉਹ G7 ਕੰਟਰੀਜ਼ ਨੇ ਰਸ਼ੀਆ ਦੇ ਫਰੀਜ਼ ਕੀਤੇ ਹੋਏ ਹੈਗੇ ਆ ਤੇ $3 ਬਿਲੀਅਨ ਇਹਨਾਂ ਦਾ ਵਿਆਜ ਹਰ ਸਾਲ ਆ ਰਿਹਾ ਹੈਗਾ ਆ। ਸੋ G7 ਪਲਾਨ ਦੇ ਮੁਤਾਬਕ $3 ਬਿਲੀਅਨ ਦਾ ਜਿਹੜਾ ਇੰਟਰਸਟ ਆ ਰਿਹਾ ਆ ਰਸ਼ੀਆ ਦੇ ਜਿਹੜੇ ਐਸੈਟ ਫਰੀਜ਼ ਕੀਤੇ ਹੋਏ ਤੋਂ ਬਾਅਦ, ਉਹਨਾਂ ਚੋਂ ਕਹਿੰਦੇ ਆ ਵੀ $50 ਬਿਲੀਅਨ ਦਾ ਲੋਨ ਯੂਕਰੇਨ ਨੂੰ ਦੇਣਾ ਚਾਹੁੰਦੇ ਆ ਇਹ G7 ਕੰਟਰੀਜ਼। ਸੋ ਔਨ ਦਾ ਸਾਈਡ ਲਾਈਨ ਜਿਹੜੇ G7 ਸਮਿਟ ਦੇ ਵਿੱਚ ਯੂਐਸ ਯੂਕਰੇਨ ਨੇ 10 ਈਅਰ ਬਾਇਲੇਟਰਲ ਸਿਕਿਉਰਿਟੀ ਡੀਲ ਜਿਹੜਾ ਕੰਟਰੈਕਟ ਆ ਉਹ ਵੀ ਸਾਈਨ ਕੀਤਾ ਹੈਗਾ ਜੀ। ਤੇ ਆਪਾਂ ਇੱਕ ਖਬਰ ਦੇ ਵੱਲ ਵਧਦੇ ਹਾਂ ਤੇ ਉਸ ਤੋਂ ਬਾਅਦ ਹਰਜੋਤ ਸਿੰਘ ਜੀ ਆਪਾਂ ਬ੍ਰੇਕ ਦੇ ਵੱਲ ਚੱਲਾਂਗੇ ਤੇ ਬ੍ਰੇਕ ਤੋਂ ਪਾਰ ਵੀ ਕੁਝ ਹੋਰ ਅਹਿਮ ਖਬਰਾਂ ਦੇ ਵੱਲ ਚੱਲਾਂਗੇ। ਇੱਕ ਤਾਜ਼ਾ ਅਪਡੇਟ ਦੇ ਮੁਤਾਬਕ ਜਿਹੜਾ ਇਹ ਇਜ਼ਰਾਈਲ ਤੇ ਹਮਾਸ ਦੇ ਵਿਚਾਲੇ ਜਿਹੜਾ ਵਾਰ ਚੱਲ ਰਿਹਾ ਇਹਦੇ ਵਿੱਚ ਜਿਹੜੇ ਲੋਕ ਮਾਰੇ ਗਏ ਨੇ ਉਹ ਤਾਂ ਮਾਰੇ ਹੀ ਗਏ ਨੇ, ਜਿਹੜੀਆਂ ਮੌਤਾਂ ਹੋਈਆਂ ਨੇ 15,000 ਜਿਹੜੇ ਬੱਚੇ ਨੇ ਉਹ ਇਸ ਜੰਗ ਦੇ ਵਿੱਚ ਮਾਰੇ ਗਏ ਨੇ 250 ਦਿਨਾਂ ਦੇ ਵਿੱਚ। ਇੱਕ ਰਿਪੋਰਟ ਦੇ ਮੁਤਾਬਕ ਦੱਸਿਆ ਗਿਆ ਕਿ ਹੁਣ ਤੱਕ ਜਿਹੜਾ
ਇਹਨਾਂ ਇਲਾਕਿਆਂ ਦੇ ਵਿੱਚ ਗਾਜ਼ਾ ਗਵਰਨਮੈਂਟ ਮੀਡੀਆ ਜਿਹੜਾ ਆਫਿਸ ਹੈ, ਉਹਨੇ ਦੱਸਿਆ ਕਿ 15,694 ਫਿਲਸਤੀਨੀਅਨ ਜਿਹੜੇ ਬੱਚੇ ਨੇ ਉਹ ਹੁਣ ਤੱਕ ਇਸ ਵਾਰ ਦੇ ਵਿੱਚ ਜੰਗ ਦੇ ਵਿੱਚ ਮਾਰੇ ਗਏ ਨੇ। ਹੈਡ ਆਫ ਦਾ ਵਰਲਡ ਹੈਲਥ ਆਰਗੇਨਾਈਜੇਸ਼ਨ WHO ਨੇ ਇਹ ਕਿਹਾ ਕਿ ਇਹ ਬਹੁਤ ਵੱਡਾ ਇੱਕ ਅੰਕੜਾ ਹੈ ਤੇ ਉਸ ਦੇ ਨਾਲ ਜਿਹੜੇ ਬੱਚੇ ਜਿਹੜੇ ਇੱਕਦਮ ਮੌਤਾਂ ਹੋਈਆਂ ਨੇ, ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਹਲੇ ਵੀ ਅਜਿਹੇ ਬੱਚੇ ਨੇ ਜਿਹੜੇ ਉੱਥੇ ਇਹਨਾਂ ਵਿਗੜੇ ਹਾਲਾਤਾਂ ਕਰਕੇ ਕੁਪੋਸ਼ਣ ਦਾ ਜ਼ਖਮਾਂ ਦੀ ਤਾਪ ਝੱਲ ਰਹੇ ਨੇ ਲਗਾਤਾਰ, ਤੇ ਇਹਨਾਂ ਘਟਨਾਵਾਂ ਕਰਕੇ ਉਹਨਾਂ ਦੀ ਜਿਹੜੀ ਪੜ੍ਹਾਈ ਹੈ ਉਹ ਤਾਂ ਪ੍ਰਭਾਵਿਤ ਹੋਈ ਹੈ, ਉਹ ਤਾਂ ਮਤਲਬ ਪੜ੍ਹਨਾ ਤਾਂ ਬਹੁਤ ਦੂਰ ਦੀ ਗੱਲ ਹੈ। ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤਾਂ ਹਾਲਾਤ ਅਜਿਹੇ ਨੇ ਜਿੱਥੇ ਉਹਨਾਂ ਨੂੰ ਪੇਟ ਭਰ ਖਾਣਾ ਵੀ ਨਹੀਂ ਮਿਲਦਾ, ਤੇ ਜਿੱਥੇ ਉਹਨਾਂ ਦੇ ਮਨਾਂ ਦੇ ਉੱਤੇ ਕਈ ਬੱਚੇ ਅਜਿਹੇ ਨੇ ਜਿਹੜੇ ਬੋਲਣੋਂ ਹਟ ਗਏ ਨੇ, ਜਿਹੜੇ ਮਤਲਬ ਬਹੁਤ ਘੱਟ ਗੱਲਬਾਤ ਕਰਦੇ ਨੇ। ਉਹਨਾਂ ਦੇ ਮਾਪਿਆਂ ਦੇ ਮੁਤਾਬਕ ਜਦੋਂ ਉਹਨਾਂ ਦੇ ਆਲੇ ਦੁਆਲੇ ਖੜਾਕ ਹੋਏ, ਉਹਨਾਂ ਨੇ ਡੈੱਡ ਬੋਡੀਜ਼ ਦੇਖੀਆਂ, ਤਾਂ ਉਹਨਾਂ ਦੇ ਮਨਾਂ ਦੇ ਉੱਤੇ ਇਸ ਚੀਜ਼ ਦਾ ਬਹੁਤ ਇਹਨਾਂ ਹਾਲਾਤਾਂ ਦਾ ਬਹੁਤ ਜ਼ਿਆਦਾ ਅਸਰ ਹੋਇਆ। ਹਲੇ ਇਹ ਆંકੜੇ 1-2 ਸਾਲਾਂ ਬਾਅਦ ਆਉਣਗੇ ਕਿ ਕਿੰਨੇ ਕੁ ਲੋਕ ਇਹਨਾਂ ਵਿਗੜੇ ਹਾਲਾਤਾਂ ਤੋਂ ਬਾਅਦ ਉੱਥੇ ਬੱਚੇ ਜਿਹੜੇ 15 ਸਾਲਾਂ ਤੋਂ ਘੱਟ ਆ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ, ਜਾਂ ਉਹਨਾਂ ਦੀ ਮਾਨਸਿਕ ਸਿਹਤ ਤੇ ਇਸ ਜੰਗ ਦਾ ਬਹੁਤ ਭੈੜਾ ਅਸਰ ਪਿਆ। ਆਪਾਂ ਹਰਜੋਤ ਸਿੰਘ ਜੀ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ, ਬ੍ਰੇਕ ਤੋਂ ਪਾਰ ਆਪਾਂ ਇਹਨਾਂ ਗੱਲਬਾਤ ਨੂੰ ਜਾਰੀ ਰੱਖਾਂਗੇ ਜੀ। ਆਪਾਂ ਕੋਸ਼ਿਸ਼ ਕਰਾਂਗੇ। ਰਾਜਕਨਵੀਰ ਸਿੰਘ ਜੀ, ਜੀ, ਬਿਲਕੁਲ। ਸਾਡੀ ਜਿਹੜੀ ਟੀਮ ਆ ਉਹ ਵਾਸ਼ਿੰਗਟਨ DC ਵਾਈਟ ਹਾਊਸ ਪਹੁੰਚੀ ਹੋਈ ਆ। ਉੱਥੇ ਕੀ ਹੋਇਆ ਉਹ ਸਾਡੇ ਨਾਲ ਡਿਸਕਸ ਕਰਨਗੇ। ਅਸੀਂ ਟਰਾਈ ਕਰਦੇ ਹਾਂ ਉਹ ਸਾਡੇ ਨਾਲ ਬ੍ਰੇਕ ਤੋਂ ਬਾਅਦ ਜੁੜਨ। ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਬ੍ਰੇਕ ਤੋਂ ਬਾਅਦ ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਆਪਣੇ ਨਾਲ ਜਿਵੇਂ ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਨਾਉਂਸ ਕੀਤਾ ਸੀਗਾ ਕਿ ਰਾਜ ਕਰਨਵੀਰ ਸਿੰਘ ਜੀ ਵਾਸ਼ਿੰਗਟਨ ਡੀਸੀ ਤੋਂ ਜੁੜਨਗੇ ਤੇ ਉੱਥੇ ਜਿਹੜੇ ਕਵਰੇਜ ਕਰਨ ਗਏ ਨੇ ਉਸ ਬਾਬਤ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਰਾਜ ਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ 2 ਦਿਨਾਂ ਦੇ ਵਿੱਚ ਕੀ ਕੁਝ ਵਾਪਰਿਆ ਉੱਥੇ? ਹਰਜੋਤ ਸਿੰਘ ਜੀ, ਬੜਾ ਅਹਿਮ ਦਿਨ ਸੀ ਅੱਜ, ਬਹੁਤ ਇਤਿਹਾਸਿਕ ਦਿਨ ਕਹਿ ਸਕਦੇ ਹਾਂ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਿੱਖਾਂ ਦੇ ਲਈ ਖਾਸ ਕਰਕੇ। ਮਹਿਜ ਦੂਜੀ ਵਾਰ ਏਦਾਂ ਦਾ ਵਰਤਾਰਾ ਬਣਿਆ ਆ, ਏਦਾਂ ਦਾ ਮਰਹਲਾ ਬਣਿਆ ਆ ਜਿਸ ਦੇ ਵਿੱਚ ਸਿੱਖ ਅਰਦਾਸ ਦੇ ਨਾਲ ਜਿਹੜੀ ਸ਼ੁਰੂਆਤ ਹੋਈ ਆ ਅੱਜ ਦੇ ਸੈਸ਼ਨ ਦੀ। ਕਈ ਦਿਨਾਂ ਬਾਅਦ ਪਹਿਲੋਂ ਹਾਊਸ ਅਡਜਰਨ ਸੀਗਾ, ਇਹ ਕਈ ਦਿਨਾਂ ਬਾਅਦ ਵਾਪਸ ਜਿਹੜੇ ਉਹ ਕਾਂਗਰਸਮੈਨ ਜਦੋਂ ਪਰਤਦੇ ਹੁੰਦੇ ਆ ਤੇ ਫਿਰ ਅੱਜ ਜਿਹੜਾ ਇਹ 14 ਜੂਨ ਦਾ ਦਿਨ ਆ, ਇਤਿਹਾਸ ਦੇ ਵਿੱਚ ਜਿਹੜਾ ਉਹ ਲਿਖਿਆ ਗਿਆ ਆ ਵੀ ਅੱਜ ਜਿਹੜੀ ਆ ਸਿੱਖਾਂ ਦੇ ਅਰਦਾਸ ਦੇ ਨਾਲ ਸ਼ੁਰੂਆਤ ਹੋਈ ਆ। ਆਪਣੇ ਦਰਸ਼ਕਾਂ ਨੂੰ ਦੱਸ ਜਾਈਏ ਤੇ ਸਰੋਤਿਆਂ ਨੂੰ ਦੱਸ ਜਾਈਏ, ਬਹੁਤ ਹੀ ਜਲਦ ਤੁਸੀਂ ਇਸ ਦੀ ਜਿਹੜੀ ਕਵਰੇਜ ਆ, ਸਾਰੀ ਜਿਹੜੀਆਂ ਵੀਡੀਓਜ਼ ਤੇ ਉਹ ਸਾਰਾ ਕੁਛ ਆ ਉਹ ਤੁਸੀਂ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਚੈਨਲ ਦੇ ਉੱਤੇ ਜਿਹੜੇ ਉਹ ਤੁਸੀਂ ਦੇਖੋਗੇ। ਨਾਲ ਹੀ ਦੱਸ ਜਾਈਏ ਵੀ ਅਮਰੀਕਨ ਸਿੱਖ ਕਾਕਸ ਕਮੇਟੀ ਤੇ ਜਿਹੜੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਇੱਥੋਂ ਦੇ ਬਹੁਤ ਸਾਰੇ ਜਿਹੜੇ ਹੋਰ ਸਿੱਖ ਪ੍ਰਬੰਧਕ ਕਮੇਟੀਆਂ, ਗੁਰੂ ਘਰ, ਸਾਰਿਆਂ ਦੇ ਸਾਂਝੇ ਯਤਨਾਂ ਦੇ ਸਦਕਾ ਇਹ ਅੱਜ ਦਾ ਦਿਨ ਜਿਹੜਾ ਉਹ ਸੰਭਵ ਬਣਿਆ। ਇਹ 2 ਦਿਨਾਂ ਸਮਾਗਮ ਚੱਲਿਆ। ਕੱਲ ਸਭ ਤੋਂ ਪਹਿਲਾਂ ਇੰਟਰ ਜਿਹੜੀ ਫੇਥ ਆ ਉਹ ਕਾਨਫਰੰਸ ਹੋਈ, ਜਿੱਥੇ ਸਿੱਖਾਂ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਮਾਈਨੋਰਿਟੀਜ਼ ਜਿਨ੍ਹਾਂ ਨੂੰ ਅਮਰੀਕਾ ਤੋਂ ਇਲਾਵਾ ਹੋਰ ਦੁਨੀਆ ਭਰ ਦੇ ਵਿੱਚ ਤਸ਼ੱਦਦ ਦਾ ਸਾਹਮਣਾ ਕਰਨਾ ਪੈ ਰਿਹਾ, ਉਹ ਸਾਰੇ ਜਣੇ ਸਾਂਝੇ ਮੰਚ ਤੇ ਆ ਕੇ ਜਿਹੜੇ ਉਹ ਇਕੱਠੇ ਹੋ ਕੇ ਬੋਲੇ। ਕੱਲ 4 ਕਾਂਗਰਸਮੈਨ, ਕਾਂਗਰਸਵੂਮਨ ਤੇ ਜਿਹੜੀ ਅਸੈਂਬਲੀ ਵੂਮਨ ਜਸਮੀਤ ਕੌਰ ਬੈਂਸ, ਉਹਨਾਂ ਨੇ ਸ਼ਿਰਕਤ ਕੀਤੀ ਉਸ ਕਾਨਫਰੰਸ ਤੇ। ਅੱਜ ਦੇ ਜਿਹੜੇ ਪ੍ਰੋਗਰਾਮ ਦੇ ਵਿੱਚ 1 ਦਰਜਨ ਜਿਹੜੇ ਕਾਂਗਰਸਮੈਨ, ਕਾਂਗਰਸਵੂਮਨ ਆ, ਉਹਨਾਂ ਨੇ ਜਿਹੜੀ ਆ ਕੁੱਲ ਮਿਲਾ ਕੇ ਕਹਿ ਲਓ ਵੀ ਸ਼ਿਰਕਤ ਕੀਤੀ ਆ। ਸੋ ਸਿੱਖਾਂ ਦੇ ਲਈ ਅੱਜ ਇੱਕ ਬਹੁਤ ਹੀ ਵੱਡਾ ਮਾਰਕਾ ਆ। 40 ਸਾਲ ਪਹਿਲਾਂ ਜੋ ਹਮਲਾ ਹੋਇਆ ਸੀ ਉਸ ਦੀ ਯਾਦ ਦੇ ਵਿੱਚ ਇਹ ਅਹਿਮ ਕਾਨਫਰੰਸਿਸ ਤੇ ਇਹ ਜਿਹੜਾ ਅਹਿਮ ਚੀਜ਼ ਜਿਹੜੀ ਉਹ ਰੱਖੀ ਗਈ ਸੀ ਉਹਨਾਂ ਨੂੰ ਯਾਦ ਕਰਨ ਦੇ ਲਈ। ਸੋ ਬਹੁਤ ਹੀ ਕਾਮਯਾਬ ਜਿਹੜਾ ਹੋਇਆ ਤੇ ਜਲਦੀ ਕਵਰੇਜ ਤੁਸੀਂ ਦੇਖੋਗੇ। ਜੀ ਹਰਜੋਤ ਜੀ, ਜੀ ਪ੍ਰਵੀਨ ਜੀ। ਜੀ। ਸੋ ਬਿਲਕੁਲ ਜੀ, ਬਹੁਤ ਅਹਿਮ ਜਿਹੜਾ ਇਹ ਦਿਨ ਆ, ਬਹੁਤ ਅਹਿਮ ਜਿਹੜੀ ਜਿਵੇਂ ਜਾਣਕਾਰੀ ਇਹਨਾਂ ਨੇ ਸਾਂਝੀ ਕੀਤੀ ਆ। ਦੁਨੀਆ ਭਰ ਦੇ ਵਿੱਚ ਅਮਰੀਕਾ ਦੇ ਬਾਰੇ ਕਿਹਾ ਜਾਂਦਾ ਕਿ ਅਮਰੀਕਾ ਨੇ ਹਮੇਸ਼ਾ ਲੋਕਾਂ ਦੇ ਨਾਲ ਖੜਿਆ ਤੇ ਇਹਦੇ ਨਾਲ, ਇਹਨਾਂ ਚੀਜ਼ਾਂ ਦੇ ਨਾਲ ਦੁਨੀਆ ਦੇ ਵਿੱਚ ਇਹ ਵੀ ਪੈਗਾਮ ਜਾਂਦਾ ਕਿ ਸਿੱਖਾਂ ਦੀ ਅਮਰੀਕਾ ਦੇ ਵਿੱਚ ਹਸਤੀ ਕੀ ਆ, ਉਹ ਕਿਸ ਤਰੀਕੇ ਦੇ ਨਾਲ ਉੱਥੋਂ ਦਾ ਜਿਹੜਾ ਕਨਸਟੀਟਿਊਸ਼ਨ ਆ, ਉੱਥੋਂ ਦਾ ਜਿਹੜਾ ਸਿਸਟਮ ਆ, ਉਹਨੂੰ ਕਿਵੇਂ ਐਕਰੀਡੇਟ ਕਰਦਾ, ਕਿਵੇਂ ਉਹਨਾਂ ਦੇ ਸਾਰੀਆਂ ਧਾਰਮਿਕ ਮਾਨਤਾਵਾਂ ਤੇ ਉਹਨਾਂ ਦੇ ਨਾਲ ਹੋਏ ਜ਼ੁਲਮ ਦੇ ਬਾਰੇ ਗੱਲਬਾਤ ਕਰਦਾ। ਜੀ ਹਰਜੋਤ ਜੀ। ਜੀ, ਸੋ ਰਾਜ ਕਰਨਵੀਰ ਸਿੰਘ ਜੀ, ਡਾਕਟਰ ਪ੍ਰਿਤਪਾਲ ਸਿੰਘ ਹੁਣੀ ਨਾਲ ਆ ਤਾਂ ਉਹਨਾਂ ਨਾਲ ਗੱਲਬਾਤ ਕਰ ਲੈਂਦੇ। ਹਾਂਜੀ ਬਿਲਕੁਲ। ਸੋ ਡਾਕਟਰ ਪ੍ਰਿਤਪਾਲ ਸਿੰਘ ਜੀ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਵੱਲੋਂ ਉਹ ਆਪਣੇ ਨਾਲ ਜੁੜੇ ਆ। ਇਹਨਾਂ ਦੇ ਯਤਨਾਂ ਦੇ ਨਾਲ ਹੀ ਇਹ ਸਾਰਾ ਕੁਝ ਕੋਆਰਡੀਨੇਸ਼ਨ ਦੇ ਨਾਲ ਸੰਭਵ ਹੋਇਆ। ਤੇ ਮੈਂ ਜਿਹੜਾ ਹੁਣ ਫੋਨ ਡਾਕਟਰ ਪ੍ਰਿਤਪਾਲ ਸਿੰਘ ਉਹਨਾਂ ਨੂੰ ਦਿੰਦਾ। ਜੀ ਜੀ, ਸਰਦਾਰ ਹਰਜੋਤ ਸਿੰਘ ਅਤੇ ਪ੍ਰਵੀਨ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਸੋ ਡਾਕਟਰ ਸਾਹਿਬ, ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਵੀ ਜਿਹੜਾ US ਕਾਂਗਰਸ ਦੇ ਵਿੱਚ ਦੂਜੀ ਵਾਰੀ ਜਿਹੜਾ ਆ ਅਰਦਾਸ ਦੇ ਨਾਲ ਸੈਸ਼ਨ ਸ਼ੁਰੂ ਹੋਇਆ। ਬਾਕੀ ਜਿਹੜਾ ਤੁਸੀਂ ਪਿਛਲੇ ਕਈ ਮਹੀਨਿਆਂ ਤੋਂ ਮਿਹਨਤ ਕਰ ਰਹੇ ਸੀ ਵੀ 40 ਸਾਲ ਹੋ ਗਏ ਸਿੱਖਾਂ ਤੇ ਐਡਾ ਵੱਡਾ ਜ਼ੁਲਮ ਹੋਏ ਨੂੰ, ਉਹਦੀ ਜਿਹੜੀ ਗੱਲ ਆ ਉਹ ਵਾਈਟ ਹਾਊਸ ਦੇ ਵਿੱਚ ਕੀਤੀ ਜਾਵੇ, ਉਹਦੇ ਬਾਰੇ ਡਿਟੇਲ ਚ ਦੱਸਿਓ ਵੀ ਕਦ ਤੋਂ ਤਿਆਰੀਆਂ ਸੀਗੀਆਂ, ਕੀ ਕੁਝ ਵਾਪਰਿਆ ਤੇ ਕੀ ਕੁਝ ਪਿਛਲੇ 2 ਦਿਨਾਂ ਚ ਹੋਇਆ। ਜੀ ਸਰਦਾਰ ਹਰਜੋਤ ਸਿੰਘ, ਸਭ ਤੋਂ ਪਹਿਲਾਂ ਤੁਹਾਡੀ ਸਾਰੀ ਟੀਮ ਦਾ ਤੇ ਤੁਹਾਡੇ ਅਦਾਰੇ ਦਾ ਅਸੀਂ ਆਪਣੀ ਕਮੇਟੀਆਂ ਵੱਲੋਂ ਤੇ ਕਮੇਟੀ ਵੱਲੋਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਅਸੀਂ ਜਾਂ ਕੰਮ ਜਿੰਨਾ ਮਰਜ਼ੀ ਕਰ ਲਈਏ, ਜੋ ਕੁਛ ਮਰਜ਼ੀ ਕਰੀਏ, ਪਰ ਜਿੰਨੀ ਦੇਰ ਤੱਕ ਉਹ ਸੰਗਤ ਦੇ ਤਾਈਂ ਪਹੁੰਚਦਾ ਨਹੀਂ ਹੈਗਾ, ਆਪਣੇ ਲੋਕਾਂ 'ਚ ਉਹਦੀ ਚਰਚਾ ਨਹੀਂ ਹੁੰਦੀ, ਉਹਦਾ ਕਰਨ ਦਾ ਕੋਈ ਬਣਦਾ ਨਹੀਂ ਹੈ। ਸੋ ਮੈਂ ਤੁਹਾਡਾ ਤੇ ਤੁਹਾਡੇ ਮਾਧਿਅਮ ਰਾਹੀਂ ਤੁਹਾਡੀ ਸਾਰੀ ਟੀਮ ਦਾ ਤੇ ਸਮੁੱਚੀ ਸੰਗਤ ਦਾ, ਜਿਨ੍ਹਾਂ ਨੇ ਸਾਨੂੰ ਆਸ਼ੀਰਵਾਦ ਦਿੱਤਾ ਤੇ ਅਸੀਂ ਇਸ ਯੋਗ ਹੋ ਸਕੇ ਕਿ ਅਸੀਂ ਇਹ ਕਾਰਜ ਕਰ ਸਕੀਏ। ਅਸੀਂ ਲਗਭਗ 4-5 ਮਹੀਨੇ ਹੋ ਤੋਂ ਇਸ ਗੱਲ 'ਚ ਲੱਗੇ ਹੋਏ ਸੀ ਕਿ ਜਿਹੜਾ ਇਸ ਵਾਰ 40 ਸਾਲਾ ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ, ਚਾਹੇ ਇਹਨੂੰ ਆਪਾਂ ਦੇਖੋ ਪਿਛਲੇ ਜਿਹੜੇ 2 ਘੱਲੂਘਾਰੇ ਹੋਰ ਇਹ ਤੋਂ ਬਿਨਾਂ ਹੋਏ ਆ, ਪੰਥ ਕਦੀ ਉਹਨਾਂ ਨੂੰ ਭੁਲਾਉਂਦਾ ਨਹੀਂ ਹੈਗਾ। ਔਰ ਅਸੀਂ ਆਪਣੇ ਬੱਚਿਆਂ ਨੂੰ ਵੀ ਉਹ ਯਾਦ ਕਰਾਉਂਦੇ ਹਾਂ ਵੀ ਤੁਹਾਡੇ ਨਾਲ ਇਹ ਹੋਇਆ ਸੀ ਤੇ ਇਹ ਇੱਕ ਟਰਾਂਸਫਰਮੇਸ਼ਨ ਆ
ਇਹ ਜਿਹੜੀ ਇੱਕ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਅਸੀਂ ਗਾਂਹ ਦੱਸਦੇ ਹਾਂ ਕਿ ਸਾਡੇ ਨਾਲ ਇਹ ਹੋਇਆ ਸੀ। ਭਾਵਾਂ ਇਸ ਜਿਹੜਾ ਦਰਬਾਰ ਸਾਹਿਬ ਦਾ ਸਾਕਾ ਆ ਉਹਨੂੰ ਵਾਪਰੇ ਨੂੰ 40 ਸਾਲ ਹੋ ਗਏ, ਪਰ ਇਹ ਸਾਡੇ ਦਿਲਾਂ 'ਚ ਕੱਲ੍ਹ ਵਾਂਗ ਹੀ ਅਜੇ ਤਾਜ਼ਾ ਆ। ਔਰ ਬੜੀ ਖੁਸ਼ੀ ਦੀ ਗੱਲ ਆ ਕਿ ਜਿੱਥੇ ਅਸੀਂ ਇਸ 'ਤੇ ਕਾਰਜ ਕਰ ਰਹੇ ਹਾਂ ਤੇ ਜਿਹੜੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਕਿ ਪੈਦਾ ਹੀ ਇਸ ਸੰਘਰਸ਼ ਤੋਂ ਬਾਅਦ ਹੋਏ ਆ, ਉਹ ਵੀ ਅੱਜ ਇਸ ਸੰਘਰਸ਼ ਦੇ ਵਿੱਚ ਲੱਗੇ ਹੋਏ। ਮੈਂ ਨਾਂ ਲੈਣਾ ਚਾਹੂੰਗਾ ਵਿਸ਼ੇਸ਼ ਤੌਰ ਤੇ ਸਾਡੀ ਬਹੁਤ ਪਿਆਰੀ ਬੱਚੀ ਬੀਬੀ ਜਸਮੀਤ ਕੌਰ ਬੈਂਸ, ਜਿਨ੍ਹਾਂ ਨੇ ਜੈਨੋਸਾਈਡ ਦਾ ਮਤਾ ਜਿਹੜਾ ਕੈਲੀਫੋਰਨੀਆ ਅਸੈਂਬਲੀ 'ਚ ਪਾਸ ਕਰਵਾਇਆ, TNR ਦਾ ਮਸਾ ਜਿਹੜਾ ਉਹ ਪਾਸ ਕਰਵਾਇਆ, ਔਰ ਕੱਲ੍ਹ ਵੀ ਆ ਕੇ ਇੱਥੇ ਸਾਡੇ ਪ੍ਰੋਗਰਾਮ 'ਚ ਉਹਨੇ ਵੀਡੀਓ ਕਾਨਫਰੰਸ ਰਾਹੀਂ ਜਿਹੜੀ ਸੀ ਉਹ ਸ਼ਮੂਲੀਅਤ ਕੀਤੀ ਸੀ। ਸੋ ਇੱਕ ਸਰਦਾਰ ਹਰਜੋਤ ਸਿੰਘ ਲੰਬਾ ਸੰਘਰਸ਼ ਹੈ, ਬ੍ਰਿਕ ਬਾਈ ਬ੍ਰਿਕ ਤੁਹਾਨੂੰ ਬਿਲਡ ਕਰਨੇ ਪੈਂਦੇ ਆ ਸਾਰੀ ਸਿਚੁਏਸ਼ਨ, ਪਰ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ, ਸੁਹਿਰਦ ਦੋਸਤਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਹੋ ਸਕਦਾ। ਚਲੋ ਸੋਰਸਿਸ ਤਾਂ ਬਹੁਤ ਲੋਕਾਂ ਕੋਲ ਹੈਗੇ ਆ, ਲੋਕ ਪੁੱਟ ਕਰ ਸਕਦੇ ਆ, ਪਰ ਰਾਈਟਲੀ ਕਨੈਕਸ਼ਨ ਬਣ ਜਾਣੇ ਤੇ ਤੁਹਾਡੇ ਕਾਂਗਰਸ ਦੇ ਵਿੱਚ, ਅਸੈਂਬਲੀਆਂ ਦੇ ਵਿੱਚ ਜਿਹੜੇ ਤੁਹਾਡੇ ਮਿੱਤਰ ਨੇ ਉਹ ਜੇ ਤੁਹਾਨੂੰ ਹੱਥ ਫੜ ਕੇ ਅੱਗੇ ਲੈ ਜਾਂਦੇ ਨੇ ਤੇ ਇਹਦੇ ਨਾਲ ਕਾਫੀ ਕੁਛ ਸੌਖਾ ਹੋ ਜਾਂਦਾ। ਮੈਂ ਥੋੜ੍ਹਾ ਜਿਹਾ ਹੀ ਬਲੀਵ ਕਰਾਂਗਾ ਕਿ ਜਦੋਂ ਦਾ ਇਹ ਜਿਹੜਾ TNR ਆ, ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹਨੂੰ ਕਹਿੰਦੇ ਆ, ਉਹਦਾ ਜਦੋਂ ਦਾ ਚਰਚਾ ਸ਼ੁਰੂ ਹੋਇਆ, ਚਾਹੇ ਉਹ ਪਹਿਲਾਂ ਪਾਕਿਸਤਾਨ 'ਚ ਵੀ ਸਾਡੇ ਜਿਹੜੇ ਜਨਰਲ ਸਾਹਿਬ ਉਹਨਾਂ ਦੀ ਸ਼ਹੀਦੀ ਹੋਈ, ਫਿਰ ਇੰਗਲੈਂਡ ਦੇ ਵਿੱਚ, ਫਿਰ ਸਰਦਾਰ ਹਰਜੀਤ ਸਿੰਘ ਨਿੱਜਰ ਜਿਹੜੇ ਕਿ ਕੈਨੇਡਾ ਦੇ ਵਿੱਚ, ਅਤੇ ਜਿਹੜਾ ਟਾਰਗੇਟ ਉਹਨਾਂ ਨੇ ਇੱਥੇ ਮਿੱਥੇ ਸੀ US ਦੇ ਵਿੱਚ, ਖਾਸ ਤੌਰ ਕੇ ਸਰਦਾਰ ਪੰਨੂ ਤੋਂ ਸ਼ੁਰੂ ਹੋ ਕੇ ਕੁਛ ਹੋਰ ਸਿੱਖਾਂ ਨੂੰ ਵੀ ਉਹਨਾਂ ਨੇ ਟਾਰਗੇਟ ਕੀਤਾ ਹੋਇਆ ਸੀ, ਉਹਨਾਂ ਦੀ ਸਰਵੇਲੈਂਸ ਕਰ ਰਹੇ ਸੀ। ਤੇ ਇੱਥੋਂ ਦੀ ਹਕੂਮਤ ਨੇ, ਇੱਥੋਂ ਦੀਆਂ ਲਾਅ ਇਨਫੋਰਸਮੈਂਟ ਏਜੰਸੀਆਂ ਨੇ ਬੜੇ ਟਾਈਮਲੀ ਉਹਨੂੰ ਇੰਟਰਸੈਪਟ ਕਰਕੇ ਜਿਸ ਤਰ੍ਹਾਂ ਰੋਕਿਆ। ਤੇ ਅਸੀਂ ਇੱਥੋਂ ਦੀ ਸਰਕਾਰ ਦਾ ਵੀ, ਖਾਸ ਤੌਰ ਤੇ ਜਦੋਂ ਅਸੀਂ ਪਿਛਲੇ ਦਿਨਾਂ 'ਚ ਪ੍ਰੈਜ਼ੀਡੈਂਟ ਬਾਈਡਨ ਨੂੰ ਮਿਲੇ ਸੀ, ਜਾਂ ਸੈਨੇਟੋਰੀਅਲ ਲੈਵਲ ਤੇ, ਕੰਗਰੈਸ਼ਨਲ ਲੈਵਲ ਤੇ, ਅਸੀਂ ਜਿਹੜੇ ਆਪਣਾ ਦੁੱਖ ਦਰਦ ਸੀ ਇਹਨਾਂ ਨੂੰ ਦੱਸਦੇ ਸੀ। ਪਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਨੂੰ ਸਭ ਵੱਲੋਂ ਹੀ ਕੱਲ੍ਹ ਜਿਹੜਾ ਸਾਡਾ ਪ੍ਰੋਗਰਾਮ ਸੀ ਉਹ ਇੱਕ ਅਸੀਂ ਇੰਟਰਫੇਥ ਪ੍ਰੇਅਰ ਸਰਵਿਸ ਸੀਗੀ, ਗੁਰੂ ਨਾਨਕ ਸਾਹਿਬ ਦੇ ਸਰਬੱਤ ਦੇ ਭਲੇ ਨੂੰ ਮੁੱਖ ਰੱਖਦਿਆਂ ਹੋਇਆ। ਅਸੀਂ ਕਦੀ ਆਪਣੀ ਗੱਲ ਨਹੀਂ ਕੀਤੀ, ਅਸੀਂ ਸਭ ਦੀ ਗੱਲ ਕੀਤੀ ਆ, ਰੋਹਿੰਗਿਆਸ ਤੇ, ਕ੍ਰਿਸਚੀਅਨਸ ਤੇ, ਮੁਸਲਿਮਸ ਤੇ ਬੋਧੀਆਂ ਤੇ, ਬਹਾਈਸ ਤੇ, ਉਹ ਸਾਰੇ ਧਰਮਾਂ ਦੇ ਜਿਹੜੇ ਲੀਡਰ ਸੀ ਉਹਨਾਂ ਨੇ ਆ ਕੇ ਆਪਣੀ ਗੱਲ ਕੀਤੀ। ਔਰ ਸਾਡੇ ਕਾਂਗਰਸਮੈਨ, ਖਾਸ ਤੌਰ ਤੇ ਮੈਂ ਜ਼ਿਕਰ ਕਰਨਾ ਚਾਹੂੰਗਾ ਕਿ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਵਿਪ ਨੇ, ਬੀਬੀ ਕੈਥਰੀਨ ਕਲਾਰਕ, ਉਹ ਬੀਬੀ ਜੂਡੀ ਚੂ ਜਿਹੜੇ ਕਾਂਗਰਸ ਦੇ ਸਾਡੇ ਪਹਿਲੇ ਜਿਹਨਾਂ ਨੇ ਕਾਕਸ ਸ਼ੁਰੂ ਕੀਤਾ ਸੀ ਉਹ ਸੀ, ਫਿਰ ਰਿਟਾਇਰਡ ਕਾਂਗਰਸਮੈਨ, ਫਿਰ ਸਾਡੇ ਕੈਲੀਫੋਰਨੀਆ ਤੋਂ ਜਿਮ ਕੋਸਟਾ ਜਿਹੜੇ ਕਿ ਕਾਂਗਰਸਮੈਨ ਨੇ, ਤੇ ਹੋਰ ਕਈ ਕਾਂਗਰਸਮੈਨ, ਉਹਨਾਂ ਨੇ ਕੱਲ੍ਹ ਦੇ ਪ੍ਰੋਗਰਾਮ 'ਚ ਸ਼ਮੂਲੀਅਤ ਕੀਤੀ। ਅੱਜ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਉਹ ਹਾਊਸ ਦੇ ਵਿੱਚ, ਇਹ ਦੂਸਰੀ ਵਾਰੀ ਇਹ ਸਾਡੇ ਲਈ ਮਾਣ ਦੀ ਗੱਲ ਆ ਕਿ ਹਾਊਸ ਦੀ ਜਿਹੜੀ ਓਪਨਿੰਗ ਆ ਕਾਂਗਰਸ ਦੀ, ਉਹ ਸਿੱਖ ਅਰਦਾਸ ਦੇ ਨਾਲ ਸ਼ੁਰੂ ਹੋਈ, ਜਿਹੜੇ ਕਿ ਬੜੇ ਲਰਨਡ ਗ੍ਰੰਥੀ ਨੇ। ਅੱਜ ਕੱਲ੍ਹ ਫਰੀਮਾਉਂਟ ਗੁਰਦੁਆਰਾ ਸਾਹਿਬ ਕਥਾ ਕਰਦੇ ਨੇ ਭਾਈ ਮੋਹਨ ਸਿੰਘ, ਉਹਨਾਂ ਨੇ ਉਹ ਅਰਦਾਸ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਤੇ ਬਾਕੀ ਕਾਂਗਰਸਮੈਨਾਂ ਨੇ ਆ ਕੇ ਇਸ 40 ਸਾਲਾਂ ਦੇ ਉੱਪਰ ਸਾਡੇ ਨਾਲ ਜਿੱਥੇ ਹਮਦਰਦੀ ਜਤਾਈ, ਉੱਥੇ ਉਹਨਾਂ ਨੇ TNR ਦੇ ਵਿੱਚ ਇਨਵੋਲਵਡ ਨੇ, ਉਹਨਾਂ ਨੂੰ ਸਖਤ ਤੋਂ ਸਖਤ, ਉਹਨਾਂ ਦੇ ਸਖਤ ਹੱਥਾਂ ਦੇ ਨਾਲ ਉਹਨਾਂ ਨਾਲ ਨਜਿੱਠਿਆ ਜਾਵੇ, ਤਾਂ ਕਿ ਅਮਰੀਕਨ ਸੋਇਲ ਦੇ ਉੱਪਰ ਕਿਸੇ ਅਮਰੀਕਨ ਅਧਿਕਾਰੀ ਜਿਹੜੇ ਸਿਟੀਜ਼ਨ ਆ ਉਹਨਾਂ ਦੇ ਉੱਪਰ ਜਦੋਂ ਕੋਈ ਹਮਲਾ ਹੁੰਦਾ ਆ ਇਹ ਸਾਰੇ ਅਮਰੀਕਾ ਤੇ ਹਮਲਾ ਗਿਣਿਆ ਜਾਂਦਾ। ਔਰ ਇਹ ਸਾਨੂੰ ਖੁਦ ਨੂੰ ਦੇਖਣ ਨੂੰ ਮਿਲਿਆ ਕਿ ਜਿਹੜੇ ਕਾਂਗਰਸਮੈਨ ਨੇ ਜਾਂ ਦੂਜੇ ਹੋਰ ਜਿੰਨੇ ਇਲੈਕਟਡ ਅਫੀਸ਼ੀਅਲ ਨੇ ਉਹ ਇਸ ਸਾਰੇ ਕਾਸੇ ਤੇ ਕਿੰਨੇ ਕੁ ਸੀਰੀਅਸ ਨੇ। ਸੋ ਮੈਂ ਜਿੱਥੇ ਇੱਕ ਵਾਰੀ ਫਿਰ ਤੁਹਾਡੇ ਅਦਾਰੇ ਦਾ ਧੰਨਵਾਦ ਕਰ ਰਿਹਾ, ਤੇ ਜਿਹੜੇ ਸਾਡੇ ਇਲੈਕਟਡ ਅਫੀਸ਼ੀਅਲਸ ਨੇ, ਸਿੱਖ ਕਾਕਸ ਦੇ ਮੈਂਬਰ ਨੇ, ਜਾਂ ਦੂਸਰੀਆਂ ਜਿਹੜੀਆਂ ਸਾਡੀਆਂ ਸਿੱਖ ਜਥੇਬੰਦੀਆਂ ਨੇ, ਉਹਨਾਂ ਨੇ ਜਿਨ੍ਹਾਂ ਨੇ ਸਾਰਿਆਂ ਨੇ ਰਲ ਕੇ ਹੀ ਇਹੋ ਜਿਹੜਾ ਹਾਂ ਦਾ ਨਾਰਾ ਮਾਰਿਆ, ਉਹਦੇ ਰਿਜ਼ਲਟ ਸਾਨੂੰ ਅੱਜ ਦੇਖਣ ਨੂੰ ਮਿਲ ਰਿਹਾ। ਔਰ ਆਸ ਹੈ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਪਰ ਜਦੋਂ ਇਹ ਬਿੱਲ ਪਾਸ ਹੋ ਜਾਣਗੇ ਤੇ ਇਸ ਕਾਨੂੰਨ ਦੇ ਹਿਸਾਬ ਨਾਲ ਜਿਹੜੇ ਦੋਸ਼ੀ ਆ ਉਹਨਾਂ ਦੇ ਨਾਲ ਨਿਪਟਣਾ ਉਹਨਾਂ ਨੂੰ ਸੌਖਾ ਹੋ ਜਾਏਗਾ। ਜੀ ਜੀ ਡਾਕਟਰ ਸਾਹਿਬ, ਕੱਲ ਤੁਸੀਂ ਸੁਣਿਆ ਹੋਣਾ ਜਿਹੜੇ NDP ਦੇ ਲੀਡਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਜਗਮੀਤ ਸਿੰਘ ਆ,
ਉਹਨਾਂ ਨੇ ਕਿਹਾ ਵੀ ਜਿਹੜੀ ਉੱਥੇ ਦੀ ਸਿਕਿਉਰਿਟੀ ਏਜੰਸੀ ਦੀ ਇੱਕ ਨਵੀਂ ਰਿਪੋਰਟ ਆਈ ਆ, ਜਿਹਦੇ ਮੁਤਾਬਕ ਉਹਨਾਂ ਦੇ ਮੈਂਬਰ ਆਫ ਪਾਰਲੀਮੈਂਟ ਕੁਛ ਬਾਹਰਲੀਆਂ ਸਰਕਾਰਾਂ ਨਾਲ ਜੁੜੇ ਹੋਏ ਆ, ਚਾਹੇ ਉਹ ਇੰਡੀਆ ਜਾਂ ਚਾਈਨਾ ਆ, ਤੇ ਉਹਨਾਂ ਨੇ ਕਿਹਾ ਰਿਪੋਰਟ ਪੜ੍ਹ ਕੇ ਮੈਨੂੰ ਹੋਰ ਵੀ ਜ਼ਿਆਦਾ ਜਿਹੜਾ ਖਤਰਾ ਹੋਇਆ। ਹਾਲਾਂਕਿ ਉਹ ਇੱਕ ਵਾਰੀ ਕਹਿ ਵੀ ਚੁੱਕੇ ਆ ਵੀ ਮੇਰੀ ਲਾਈਫ ਦੇ ਉੱਤੇ ਵੀ ਖਤਰਾ ਆ। ਸੋ ਅਮਰੀਕਾ ਦੀ ਸਰਕਾਰ ਜਿਹੜੀ ਹੁਣ ਅਮਰੀਕਾ ਦੀ ਕਾਂਗਰਸ ਦੇ ਵਿੱਚ ਜਿਹੜਾ ਇਹ ਬਿੱਲ ਆ ਕਿੱਥੇ ਕਾ, ਤੇ ਉਸ ਬਿੱਲ ਨੂੰ ਪਾਸ ਕਰਾਉਣ ਲਈ ਆਪਣੀ ਕਿੰਨੇ ਕੁ ਜਾਣੇ ਜਿਹੜੇ ਜ਼ੋਰ ਲਾ ਰਹੇ ਹੈਗੇ ਆਪਣੀ ਕੌਮ? ਦੇਖੋ, ਕਾਫੀ ਇਹਦੀ ਚਰਚਾ ਆ। ਹੁਣ ਕੱਲ ਪਰਸੋਂ ਦੇ ਰੋਜ਼ ਜਿਹੜੇ ਆਪਣੇ ਕਾਂਗਰਸਮੈਨ ਐਡਮ ਸ਼ਿਫਟ ਹੈਗੇ ਨੇ, ਉਹ ਅੱਜ ਕੱਲ ਸੈਨੇਟ ਦੀ ਇਲੈਕਸ਼ਨ ਵੀ ਲੜ ਰਹੇ ਨੇ ਜੀ। ਕੈਲੀਫੋਰਨੀਆ ਤੋਂ ਇਲੈਕਸ਼ਨ ਵੀ ਲੜ ਰਹੇ ਨੇ ਸੈਨੇਟ ਦੀ। ਉਹਨਾਂ ਨੇ ਅਮੈਂਡਮੈਂਟਸ ਲਿਆਂਦੀਆਂ ਹੋਰ, ਜਿਹਦਾ ਕਿ ਅਸੀਂ ਸਾਰੇ ਅਮਰੀਕਾ ਦੀਆਂ ਜਿਹੜੇ ਜਥੇਬੰਦੀਆਂ, ਸਿੱਖ ਜਥੇਬੰਦੀਆਂ, ਉਹਨਾਂ ਵੱਲੋਂ ਵੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਕਾਕਸ ਕਮੇਟੀ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਵੀ ਅਸੀਂ ਉਹਨਾਂ ਨੂੰ ਹਮਾਇਤ ਦਿੱਤੀ ਆ। ਹੋਰ ਬਾਕੀ ਸਿੱਖ ਜਥੇਬੰਦੀਆਂ ਵੀ ਉਹਨਾਂ ਨੂੰ ਹਮਾਇਤ ਦੇ ਰਹੀਆਂ। ਇਹ ਪ੍ਰੋਸੈਸ ਸ਼ੁਰੂ ਆ। ਪਰ ਦੇਖੋ, ਓਨੈਸਟਲੀ ਜਿੱਥੇ ਅਸੀਂ ਯਤਨ ਕਰ ਰਹੇ ਹਾਂ ਵੀ ਇਹ ਪਾਸ ਹੋ ਜਾਏ, ਤੇ ਸਾਡਾ ਜਿਹੜਾ ਵਿਰੋਧੀ ਤਬਕਾ ਆ, ਜਿਹੜਾ ਇਹਦੇ ਪਾਸ ਹੋਣ ਦੇ ਨਾਲ ਹਿੰਦੁਸਤਾਨ, ਰਸ਼ੀਆ ਜਾਂ ਹੋਰ ਜਿਹੜੇ ਮੁਲਕ ਨੇ ਜਿਨ੍ਹਾਂ ਨੂੰ ਨੁਕਸਾਨ ਹੋਣਾ, ਉਹ ਵੀ ਆਪਣੇ ਆਪਣੇ ਸੋਰਸਿਸ ਦੇ ਰਸਤੇ ਇਸ ਗੱਲ ਤੇ ਲੱਗੇ ਹੋਏ ਨੇ। ਇਹ ਇੱਕ ਰੱਸਾਕਸ਼ੀ ਆ। ਲੱਗਦਾ ਜਿਹੜਾ ਸਾਡਾ ਭਾਰ ਜ਼ਿਆਦਾ ਬਣ ਸਕਦਾ ਜੇ ਅਸੀਂ ਸਾਰੇ ਜਣੇ ਰਲ ਕੇ ਆਪਣੇ ਆਪਣੇ ਕਾਂਗਰਸਮੈਨਾਂ ਨੂੰ ਕਾਲ ਕਰੀਏ, ਉਹਨਾਂ ਕੋਲ ਆਪਣਾ ਇਸ਼ੂ ਲੈ ਕੇ ਜਾਈਏ, ਤੇ ਫਿਰ ਉਹਨਾਂ ਨੂੰ ਵੀ ਜਿਹੜੇ ਕਾਂਗਰਸਮੈਨ ਨੇ ਉਹਨਾਂ ਲਈ ਫਿਰ ਜਿਹੜਾ ਇਗਨੋਰ ਕਰਨਾ ਔਖਾ ਹੋ ਜਾਂਦਾ, ਉਹ ਇਹਦੇ ਤੇ ਹਮਾਇਤ ਕਰਨਗੇ। ਔਰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਬਿੱਲ ਆ ਜਾਂ ਜਿਹੜਾ ਪਾਸ ਹੋ ਜਾਏਗਾ, ਤੇ ਜਿਹੜੇ ਦੋਸ਼ੀ ਆ ਉਹਨਾਂ ਦੇ ਨਾਲ ਨਜਿੱਠਣਾ ਉਹਨਾਂ ਲਈ ਸੌਖਾ ਹੋ ਜਾਏਗਾ। ਜਿੱਥੇ ਤੁਸੀਂ ਕੈਨੇਡਾ ਦੀ ਗੱਲ ਕੀਤੀ ਆ, ਕੈਨੇਡਾ ਇੱਕ ਪਾਰਲੀਮੈਂਟਰੀ ਡੈਮੋਕ੍ਰੇਸੀ ਹੈਗੀ ਆ। ਉੱਥੇ ਦਾ ਤੇ ਇੱਥੇ ਦਾ ਥੋੜਾ ਫਰਕ ਹੈਗਾ ਜੀ। ਇੱਥੇ ਜਦੋਂ ਕਾਂਗਰਸਮੈਨ ਆ ਜਾਂ ਜਿਹੜੇ ਦੂਜੇ ਇਲੈਕਟਡ ਅਫੀਸ਼ੀਅਲ ਆ, ਜਦੋਂ ਗੱਲ ਕਰਦੇ ਆ ਨਾ, ਹੌਸਲੇ ਨਾਲ ਗੱਲ ਕਰਦੇ ਆ, ਤਾਂ ਫਿਰ ਪਿੱਛੇ ਨਹੀਂ ਮੁੜਦੇ ਹੈਗੇ। ਤੇ ਹਰ ਤਰ੍ਹਾਂ ਦੇ ਸ਼ੇਡ ਦੇ ਇੱਥੇ ਬੰਦੇ ਹੈਗੇ ਆ। ਪਰ ਜਿੰਨੀ ਦੇਰ ਤਾਈਂ ਇਹ ਬਿੱਲ ਪਾਸ ਨਹੀਂ ਹੋ ਜਾਂਦਾ, ਤਦ ਤੱਕ ਸਾਨੂੰ ਯਤਨ ਕਰਦੇ ਰਹਿਣਾ ਚਾਹੀਦਾ। ਔਰ ਇੱਧਰ ਉੱਧਰ ਕੁਝ ਵੀ ਹੋ ਸਕਦਾ ਹੋਊਗਾ ਜੀ। ਸੋ ਬਿਲਕੁਲ, ਮੈਂ ਕੱਲ ਵੀ ਦੇਖਿਆ ਸੀ ਜਦੋਂ ਰਾਜ ਕਨਵੀਰ ਸਿੰਘ ਹੁਣੀ ਕਾਂਗਰਸ ਵੂਮਨ ਜੂਡੀ ਚੂ ਦੀ ਇੰਟਰਵਿਊ ਕਰ ਰਹੇ ਸੀ। ਬਹੁਤ ਵਾਰੀ ਤੁਹਾਨੂੰ ਵੀ ਪਤਾ ਆ ਵੀ ਸਿੱਖ ਕਾਕਸ ਨੂੰ ਲੈ ਕੇ ਬਾਹਰ ਲੋਕ ਰੌਲਾ ਪਾਉਂਦੇ ਰਹਿੰਦੇ ਵੀ ਦੇਖੋ ਜੀ ਇਹ ਜੈਨੋਸਾਈਡ ਦੀ ਗੱਲ ਨਹੀਂ ਕਰਦੇ, ਆਪਣੇ ਰਾਜ ਦੀ ਗੱਲ ਨਹੀਂ ਕਰਦੇ। ਤੇ ਜੂਡੀ ਚੂ ਨੇ ਇੰਟਰਵਿਊ ਦੇ ਵਿੱਚ ਕਿਹਾ, ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ, YouTube ਤੇ ਵੀ ਪਾਈ ਆ, ਵੀ ਜਦੋਂ ਅਸੀਂ ਸਿੱਖ ਕਾਕਸ ਬਣਾਈ ਤੇ ਉਸ ਟਾਈਮ ਦੇ ਉੱਤੇ ਭਾਰਤ ਦੀ ਸਰਕਾਰ ਬਹੁਤ ਔਖੀ ਹੋਈ ਸੀ, ਉਹ ਕਾਫੀ ਅੜਿੱਕਾ ਬਣ ਰਹੀ ਸੀ ਵੀ ਸਿੱਖ ਕਾਕਸ ਨਾ ਬਣੇ। ਅਸਲ ਜਿਹੜੇ ਰੌਲੀ ਪਾ ਰਹੇ ਉਹ ਵੀ ਸਾਡੇ ਪਰਮ ਮਿੱਤਰ ਆ, ਕੋਈ ਗੱਲ ਨਹੀਂ। ਮੈਂ ਵੈਸੇ ਇਹਨੂੰ ਲਾਈਟਲੀ ਲੈਂਦਾ ਹੁੰਦਾ ਵੀ ਜੇ ਜਿਹਨਾਂ ਲੋਕਾਂ ਨੇ ਸਾਡੇ ਖਿਲਾਫ ਕਿਤਾਬਾਂ ਲਿਖੀਆਂ, ਪ੍ਰਚਾਰ ਕੀਤਾ, ਜੇ ਇਹ ਉਹ ਕੰਮ ਨਾ ਕਰਦੇ ਨਾ, ਤੇ ਸਾਡੇ ਕਾਕਸ ਦਾ ਪ੍ਰਚਾਰ ਇੰਨਾ ਹੋਣਾ ਨਹੀਂ ਸੀ। ਸੋ ਦੇ ਆਰ ਆਵਰ ਫਰੈਂਡਸ, ਤੇ ਸਾਡੇ ਲਈ ਉਹ ਪ੍ਰਚਾਰ ਕਰ ਰਹੇ ਨੇ। ਕੋਈ ਨਹੀਂ, ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ, ਅਕਲ ਵੀ ਦੇਵੇ ਕਿ ਤੁਸੀਂ ਕੌਮ ਦੇ ਵਿਰੋਧ ਦਾ ਕੰਮ ਛੱਡ ਕੇ ਕੋਈ ਭਲੇ ਦਾ ਜੇ ਕੰਮ ਕਰ ਸਕੋ। ਆਪਣੀ ਆਪਣੀ ਡਿਊਟੀ ਲੱਗੀ ਹੋਈ ਆ, ਪਤਾ ਨਹੀਂ ਕਿਹਦੀ ਡਿਊਟੀ ਲਾਈ ਹੋਈ ਆ, ਤੇ ਪਰ ਕੋਈ ਨਹੀਂ। ਤੇ ਇਹ ਜਿਹੜਾ ਸਾਨੂੰ ਤੇ ਇਸ ਗੱਲ ਦਾ ਪਤਾ ਸੀ ਕਿ ਉਦੋਂ ਜਦੋਂ ਕਾਕਸ ਬਣ ਰਿਹਾ ਸੀ, ਇੱਕ ਵਾਰੀ ਡੀਰੇਲ ਹੋ ਗਿਆ ਸੀ, ਤੇ ਜਿਹੜੇ ਉਦੋਂ ਦੇ ਐਂਬੈਸਡਰ ਸੀਗੇ ਇੱਥੇ ਇੰਡੀਆ ਦੇ, ਰੂਪ ਕੁਮਾਰ ਰਾਏ ਲੇਡੀ ਸੀ ਕੋਈ ਬੀਬੀ, ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ। ਇਹ ਗੱਲ ਮੈਨੂੰ ਜੁੜੀ ਜੀ ਉਹਨਾਂ ਨੇ ਆਪ ਹੀ ਦੱਸੀ ਸੀ ਉਹਨਾਂ ਨੇ, ਭਈ ਇਹ ਸਿੰਪਲ ਨਹੀਂ ਹੈਗਾ, ਮੇਰੇ ਤੇ ਬਹੁਤ ਪ੍ਰੈਸ਼ਰ ਆ। ਪਰ ਉਹ ਪ੍ਰੈਸ਼ਰ ਚੱਲੇ ਨਹੀਂ, ਉਹ ਤਕੜੇ ਰਹੇ। ਪਰ ਜਿਹੜੀ ਇਹ ਗੱਲ ਹੈ ਨਾ ਵੀ ਸਿੱਖ ਕਾਕਸ ਨੇ ਹੁਣ ਤੱਕ ਕੰਮ ਨਹੀਂ ਕੀਤਾ, ਅਸਲ 'ਚ ਸਾਡਾ ਲੋਕਲ ਕੰਮ ਤਾਂ ਕੋਈ ਹੈ ਹੀ ਨਹੀਂ ਗਾ। ਸਾਡਾ ਕੰਮ ਹੀ ਸਾਰਾ ਬਾਹਰ ਦਾ। ਮਤਲਬ 2015 'ਚ ਅਸੀਂ ਪਹਿਲੀ ਵਾਰੀ ਹਿਊਮਨ ਰਾਈਟਸ ਦੇ ਉੱਪਰ ਜਿਹੜੇ ਹਮਲੇ ਬਾਹਰੋਂ ਹੋ ਰਹੇ ਆ ਉਹਨਾਂ ਦੇ ਉੱਪਰ, ਔਰ ਰਿਹੰਗਿਆ ਦਾ ਇਸ਼ੂ ਜਿਹੜਾ ਆ ਕਿਸੇ ਨੇ ਸੁਣਿਆ ਨਹੀਂ ਸੀ ਪਹਿਲਾਂ। 2015 ਤੇ ਅਸੀਂ ਅਡਾਮਾ ਡਿਆਂਗ ਜਿਹੜੇ ਅੰਡਰ ਸੈਕਟਰੀ ਜਨਰਲ ਨੇ, ਉਹ ਰਿਟਾਇਰ ਹੋ ਗਏ ਨੇ ਹੁਣ, ਉਹਨਾਂ ਨਾਲ ਰਲ ਕੇ, ਕਾਂਗਰਸ ਨਾਲ ਰਲ ਕੇ ਅਸੀਂ ਇੱਥੇ ਬਰੀਫਿੰਗਸ, ਹੀਅਰਿੰਗਸ, ਨੌਮ ਲੈਂਟੋਸ ਕਮਿਸ਼ਨ ਨਾਲ ਬਰੀਫਿੰਗਸ, ਹੀਅਰਿੰਗ। ਪਰ ਇਹ ਠੀਕ ਆ ਕਿ ਅਸੀਂ ਇਹਦਾ ਬਹੁਤਾ ਪ੍ਰਚਾਰ ਨਹੀਂ ਕਰ ਸਕੇ। ਤੇ ਮੈਂ ਇੱਕ ਵਾਰੀ ਫੇਰ ਉਹਨਾਂ ਆਪਣੇ ਦੋਸਤਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਸਾਡਾ ਵਿਰੋਧ ਕਰਦੇ ਆ। ਐਕਚੁਅਲੀ ਮੈਂ ਇੱਦਾਂ ਮਹਿਸੂਸ ਕਰਦਾ ਵੀ ਸਾਡੀ ਗੱਲ ਸਗੋਂ
ਸੰਗਤਾਂ ਦੇ ਵਿੱਚ ਉਹ ਫੈਲਾ ਰਹੇ ਨੇ ਜੀ। ਜੀ ਸੋ ਇੱਕ ਵਾਰੀ ਫੇਰ ਖਾਸ ਕਰਕੇ ਜਸਮੀਤ ਕੌਰ ਬੈਂਸ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਜਿਹੜਾ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਵੀ ਜਿਹੜਾ ਜੈਨੋਸਾਈਡ ਦਾ ਬਿੱਲ ਵੀ ਲੈ ਕੇ ਆਏ ਆ, ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਵੀ, ਤੇ ਤੁਹਾਡਾ ਸਾਰਿਆਂ ਦਾ ਸੰਗਤਾਂ ਕਾਫੀ ਵੱਡੀ ਗਿਣਤੀ ਚ ਕਹਿੰਦੇ ਪਹੁੰਚੀਆਂ ਹੋਈਆਂ ਸੀ, ਪੈਨਸਿਲਵੇਨੀਆ, ਨਿਊ ਜਰਸੀ, ਨਿਊਯਾਰਕ, ਵਾਸ਼ਿੰਗਟਨ, ਵਰਜੀਨੀਆ ਤੋਂ। ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਜਿੰਨੀ ਵੀ ਕਵਰੇਜ ਹੋਈ ਆ ਬਿਲਕੁਲ ਆਉਣ ਵਾਲੇ 1-2 ਦਿਨਾਂ ਦੇ ਵਿੱਚ ਆਪਾਂ ਸਾਰੀ ਜਿਹੜੀ ਆ YouTube ਤੇ Facebook ਤੇ ਸ਼ੇਅਰ ਕਰਾਂਗੇ। ਇਹ ਜਿਹੜੇ ਤੁਹਾਡੇ ਦੋਨੇ ਹੀ ਨੌਜਵਾਨ ਤੁਸੀਂ ਭੇਜੇ ਹੋਏ ਸੀ, ਇੱਕ ਕਿਸਮ ਦੇ ਅਸਲੇ ਇੰਟਰਨੈਸ਼ਨਲ ਲੈਵਲ ਤੇ ਵਿਚਰਨ ਵਾਲੀ ਗੱਲ ਕਰ ਰਹੇ, ਬਹੁਤ ਸੋਹਣਾ ਇਹਨਾਂ ਨੇ ਕਵਰੇਜ ਕੀਤੀ ਆ ਔਰ ਬੜੇ ਵਧੀਆ ਤਰੀਕੇ ਨਾਲ ਇਹਨਾਂ ਨੇ ਇੰਟਰਵਿਊਜ਼ ਵੀ ਲਈਆਂ ਤੇ ਸਿਸਟਮ ਨੂੰ ਸਮਝਦੇ ਹੋਏ ਉਹਨਾਂ ਨੇ ਵਿੱਚ ਵੜ ਕੇ, ਅਸੀਂ ਤਾਂ ਇਹਨਾਂ ਨੂੰ ਹਰ ਪੱਖ ਤੋਂ ਗਾਈਡ ਨਹੀਂ ਕੀਤਾ, ਆਪ ਹੀ ਇੰਨੀ ਕੁ ਸਮਝਦੇ, ਖਾਸ ਕਰਕੇ ਰਾਜਕਾਰਨ ਇੰਨੀ ਸਮਝ ਰੱਖਦੇ ਆ ਕਿ ਹਰ ਇੱਕ ਚੀਜ਼ ਨੂੰ ਬੜੇ ਸੋਹਣੇ ਤਰੀਕੇ ਨਾਲ ਨਜਿੱਠ ਕੇ ਇਹਨਾਂ ਨੇ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਜੀ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪਣੇ ਸਰੋਤਿਆਂ ਨੂੰ ਦੱਸਦੇ ਚੱਲੀਏ ਕਿ ਵਾਸ਼ਿੰਗਟਨ DC ਤੋਂ ਆਪਣੇ ਨਾਲ ਜੁੜੇ ਸਨ ਰਾਜਕਰਨਵੀਰ ਸਿੰਘ ਜੀ ਤੇ ਉਸ ਤੋਂ ਬਾਅਦ ਡਾਕਟਰ ਪ੍ਰਿਤਪਾਲ ਸਿੰਘ ਜੀ, ਜਿਨ੍ਹਾਂ ਨੇ ਉੱਥੇ ਜਿੰਨੀ ਵੀ ਕਵਰੇਜ ਹੋਈ ਉਸ ਬਾਬਤ ਤੇ ਇਹਦੇ ਨਾਲ ਜਿਹੜੀ ਆਪਾਂ ਗੱਲਬਾਤ ਕਰ ਰਹੇ ਸੀ, ਲਗਾਤਾਰ ਤੁਹਾਡੇ ਨਾਲ ਤੁਹਾਨੂੰ ਜਾਣਕਾਰੀਆਂ ਦੇ ਹੀ ਰਹੇ ਸੀਗੇ, ਚਾਹੇ ਉਹ ਬੈਂਸ ਦਾ ਮਾਮਲਾ ਹੋਵੇ ਕੈਲੀਫੋਰਨੀਆ ਅਸੈਂਬਲੀ ਦੇ ਵਿੱਚ ਮਤੇ ਦੀ ਗੱਲ ਹੋਵੇ, ਚਾਹੇ ਉਹ NDP ਦੇ ਜਿਹੜੇ ਜਗਮੀਤ ਸਿੰਘ ਜੀ ਦਾ ਜ਼ਿਕਰ ਕੀਤਾ, ਆਪਾਂ ਕੱਲ ਵੀ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਚੀਜ਼ਾਂ ਦਾ ਜ਼ਿਕਰ ਜਿਹੜਾ ਉਹ ਕੀਤਾ ਸੀਗਾ ਜੀ। ਜੀ ਬਿਲਕੁਲ। ਸੋ ਇਹ ਸਾਰੀ ਜਿਹੜੀ ਇਨਫੋਰਮੇਸ਼ਨ ਆਪਾਂ ਕੱਲ ਵੀ ਕੁਝ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕੀਤੀਆਂ। ਕਾਂਗਰਸਮੈਨ ਜਿਮ ਕੋਸਟਾ ਜਿਹੜੇ ਹਮੇਸ਼ਾ ਹੀ ਸਿੱਖਾਂ ਦੇ ਨਾਲ, ਸਿੱਖ ਇਸ਼ੂਜ਼ ਦੇ ਉੱਤੇ ਖੜਦੇ ਰਹਿੰਦੇ ਆ, ਆਪਣੇ ਫ੍ਰਿਜ਼ਨੋ ਤੋਂ ਲੋਕਲ ਹੈਗੇ, ਸਰਮੈਕਿਨ ਵੈਲੀ ਤੋਂ, ਉਹਨਾਂ ਦੇ ਨਾਲ ਇੰਟਰਵਿਊ ਕੀਤੀ ਸੀ। ਉਸ ਤੋਂ ਬਿਨਾਂ ਕਾਂਗਰਸ ਵੂਮਨ ਯੂਡੀਸ਼ੂ, ਉਹਨਾਂ ਦੇ ਨਾਲ ਇੰਟਰਵਿਊ ਕੀਤੀ ਸੀ। ਬਾਕੀ ਜਿਹੜਾ ਕੱਲ ਦਾ ਸਾਰਾ ਪ੍ਰੋਗਰਾਮ ਉੱਥੇ ਇੰਟਰਫੇਸ ਦਾ ਹੋਇਆ ਸੀ, ਉੱਥੇ ਕਾਂਗਰਸਮੈਨ ਵੀ ਆਏ ਸੀ, ਵੱਖ-ਵੱਖ ਧਰਮਾਂ ਦੇ ਲੋਕ ਵੀ ਆਏ ਸੀ। ਉਸ ਤੋਂ ਬਿਨਾਂ ਅੱਜ US ਦੀ ਕਾਂਗਰਸ ਜਦੋਂ ਸ਼ੁਰੂ ਹੁੰਦੀ ਆ, ਹਰ ਰੋਜ਼ ਵੱਖ-ਵੱਖ ਪ੍ਰੋਗਰਾਮ ਹੁੰਦੇ ਆ, ਤੇ ਅੱਜ ਦੀ ਜਿਹੜੀ ਕਾਂਗਰਸ ਸ਼ੁਰੂ ਹੋਈ ਸੀ ਉੱਥੇ ਅਰਦਾਸ ਦੇ ਨਾਲ, ਆਪਣੀ ਸਿੱਖ ਅਰਦਾਸ ਦੇ ਨਾਲ ਸ਼ੁਰੂ ਹੋਈ ਸੀ। ਉਹ ਵੀ ਤੁਹਾਡੇ ਨਾਲ ਆਪਾਂ ਸਾਰੀ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਸ਼ੁਰੂ ਕਰਾਂਗੇ, ਕਿਉਂਕਿ ਸਾਡੀ ਟੀਮ ਦੇ ਮੈਂਬਰ ਰਾਜਕਰਨਵੀਰ ਸਿੰਘ ਹੋਣੀ, ਅਮਰਜੀਤ ਸਿੰਘ ਹੋਣੀ ਉੱਥੇ ਪਹੁੰਚੇ ਹੋਏ ਸੀ। ਸਾਰੀਆਂ ਹੀ ਸੰਗਤਾਂ ਦਾ ਧੰਨਵਾਦ। ਤੇ ਇਸੇ ਤਰ੍ਹਾਂ ਜਿਹੜੀਆਂ ਇਹ ਜੋ ਵੀ ਇਨਫੋਰਮੇਸ਼ਨ ਹੈਗੀ ਆ, ਸਾਰਾ ਕੁਝ ਹੋਇਆ, ਇਹ ਜ਼ਰੂਰ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਚੈਨਲਸ ਦੇ ਉੱਤੇ ਚੈੱਕ ਕਰਿਓ, ਤੇ ਨਾਲ ਦੀ ਨਾਲ ਵੱਖ-ਵੱਖ ਆਪਣੇ ਦੋਸਤ ਮਿੱਤਰ ਰਿਸ਼ਤੇਦਾਰਾਂ ਦੇ ਵਿੱਚ ਵੀ ਸ਼ੇਅਰ ਕਰੋ, ਤਾਂ ਕਿ ਪਤਾ ਲੱਗੇ ਵੀ ਜਿਹੜੇ ਸਿੱਖ ਆ ਉਹ ਦੁਨੀਆ ਚਾਹੇ ਕਿਤੇ ਵੀ ਬੈਠੇ ਆ, ਚਾਹੇ ਕੈਨੇਡਾ ਬੈਠੇ ਆ, ਚਾਹੇ ਅਮਰੀਕਾ ਬੈਠੇ ਆ, ਜਿੱਥੇ ਵੀ ਕਿਤੇ ਆਪਣੀ ਕੌਮ ਦੇ ਨਾਲ ਧੱਕਾ ਹੁੰਦਾ, ਜਿੰਨਾ ਕੁ ਕੋਈ ਕਰ ਸਕਦਾ ਆ ਆਪਣੀ ਕੋਸ਼ਿਸ਼ ਦੇ ਨਾਲ ਉਹ ਕਰ ਰਿਹਾ ਹੈਗਾ। ਬਾਕੀ ਪੰਜਾਬੀ ਰੇਡੀਓ USA ਦਾ ਹਮੇਸ਼ਾ ਇਹੀ ਸਟਾਂਸ ਰਿਹਾ ਆ, ਆਪਣਾ ਕੋਈ ਵੀ ਬੰਦਾ ਜਿਹੜਾ ਕੋਈ ਵੀ ਕਿਸੇ ਵੀ ਪਾਰਟੀ ਦਾ ਹੋਵੇ, ਆਪਣੀ ਕੌਮ ਦੇ ਲਈ ਮਾੜੀ ਮੋਟੀ ਵੀ ਕੋਈ ਵੀ ਗੱਲ ਕਰਦਾ ਹੋਵੇ, ਆਪਾਂ ਹਮੇਸ਼ਾ ਉਹਨਾਂ ਦਾ ਸਾਥ ਦੇਵਾਂਗੇ, ਕਿਸੇ ਵੀ ਪਾਸੇ ਹੋਵੇ, ਕਿਸੇ ਵੀ ਪਾਰਟੀ ਵੱਲੋਂ ਹੋਵੇ, ਨੋ ਮੈਟਰ ਵਾਟ। ਜਿਹੜਾ ਵੀ ਥੋੜਾ ਬਹੁਤਾ ਵੀ ਕੰਮ ਕੌਮ ਦਾ ਕਰਦਾ, ਆਪਾਂ ਉਹਨਾਂ ਨੂੰ ਐਪਰੀਸ਼ੀਏਟ ਕਰਾਂਗੇ, ਉਹਨਾਂ ਦੀਆਂ ਜਿਹੜੀਆਂ ਖਬਰਾਂ ਆ ਉਹ ਦੁਨੀਆ ਤੱਕ ਜਿਹੜੀਆਂ ਪਹੁੰਚਾਵਾਂਗੇ ਜੀ। ਬਿਲਕੁਲ। ਤੇ ਹਰਜੋਤ ਸਿੰਘ ਜੀ, ਆਪਣਾ ਜਿਹੜਾ ਸਮਾਂ ਜੀ ਉਹ ਵੀ ਸਮਾਪਤੀ ਦੇ ਵੱਲ ਹੀ ਹੈ, ਤੇ ਇੱਥੇ ਆਪਾਂ ਲੈਨੇ ਆਪਣੇ ਸਰੋਤਿਆਂ ਤੋਂ ਇਜਾਜ਼ਤ, ਤੇ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਮਸੂਦ ਮੱਲੀ ਸਾਹਿਬ, ਜਿਹੜਾ ਕਿ ਮੈਂ ਆਵਾਂਗਾ ਨਾਲ ਹਨੇਰੀਆਂ ਦੇ ਜੀ। ਬਿਲਕੁਲ। ਸੋ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।